बिस्मिल्लाहिर्रहमानिर्रहीम। मैं असगर तू अकबर मौला नाले रब रहीम, रहम करी रहमानी उत्ते तेरी ज़ात रहीम। नाजरीन, ईद दियां खुशियां दा प्रोग्राम लैके हाज़र होया जी। ईद के रंग रहमानी न्यूज़ के संग अज दा प्रोग्राम ईद दा तीसरा दिन, ईद उल फितर दा तीसरा दिन। इस मेरे नाल अज होस्ट साडे मुल्क पाकिस्तान दी नामवर शायरा और गवर्नमेंट दी ऑफिसर, चाइल्ड प्रोडक्शन ऑफिसर गुजरांवाला मोहतरमा फौजिया सईद साहबा होंगे जी। अस्सलाम वालेकुम। वालेकुम अस्सलाम जी मैडम, माशाअल्लाह ईद का तीसरा दिन ते असी पहले 2 दिन जिहड़े ने ईद दे बड़े ज़बरदस्त साडे मेहमान आए, बहुत अच्छे शायर, बहुत अच्छे गुलूकार जिहड़े आए। अज तीसरा दिन है ते तुसीं सुनाओ कल और परसों का जिहड़ा दिन गुजर गया ईद और टरू का दिन, वो तुसीं किस तरह ईद दे दिन तीनों जिहड़े ने मनाए ने? इस तरह तमाम घरां दे विच ईद दे रंगां नूं सजाया जाता है, इसी तरह मैं भी अपने घर और अपने इदारे दे विच ईद नूं रंगां दे नाल खुशियां दा भाग दिता। माशाअल्लाह, बहुत बहुत शुक्रिया, बहुत मेहरबानी जी। इंशाअल्लाह ताला इन्हां दे महकमे दे बारे, इन्हां दे बारे गल्लां बातां जिहड़ियां ने वो ਅਸੀਂ ਅੱਗੇ ਚੱਲ ਕੇ ਕਰਾਂਗੇ ਪ੍ਰੋਗਰਾਮ, ਕਿਉਂਕਿ ਹੋਰ ਸਾਡੇ ਕੋਲ ਕਾਫੀ ਹੋਰ ਮਹਿਮਾਨ ਨੇ ਸਾਡੇ ਬਿਲਕੁਲ ਨਾਲ। ਤੁਸੀਂ ਇਹਨਾਂ ਦਾ ਤਾਰਫ ਕਰਾਓਗੇ ਜੀ मोहतरमा? ਹਾਂਜੀ, ਇਹ ਸਾਡੇ ਨਾਲ ਜਿਹੜੇ ਨੇ मोहतरमा फरवा याकूब और एडमन एनटीडी सीपी कॉलेज गुजरांवाला कैंपस ਤੇ ਨਾਲ ਇਹਨਾਂ ਦੇ ਨਾਲ ਜੀ ਸੇਠ ਮੁਹੰਮਦ ਆਰਿਫ ਸਾਹਿਬ, ਸਾਡਾ ਇੱਕ ਅਦਾਰਾ ਰਹਿਮਾਨੀ ਵੈਲਫੇਅਰ ਟਰਸਟ ਪਾਕਿਸਤਾਨ, ਉਹਦਾ ਇੱਕ ਯੂਨਿਟ ਮੋੜੀਨਾਬਾਦ ਦੇ ਨਾਲ ਯੂਨਿਟ ਢਿੱਲਾਂ ਵਾਲੀ ਇਨਸਾਨੀਅਤ ਦੀ ਖਿਦਮਤ ਦੇ ਹਵਾਲੇ ਦੇ ਨਾਲ ਸਾਡੇ ਨਾਲ ਹਮੇਸ਼ਾ ਸਾਡਾ ਸਾਥ ਦਿੰਦੇ ਨੇ ਸੇਠ ਮੁਹੰਮਦ ਆਰਿਫ ਸਾਹਿਬ। ਔਰ ਉਹਨਾਂ ਦੇ ਨਾਲ ਤਸ਼ਰੀਫ ਰੱਖਦੇ ਨੇ ਮੋਹਸਨ ਲਤੀਫ, ਡਾਇਰੈਕਟਰ ਟੀਡੀ ਸੀਪੀ ਕਾਲਜ ਗੁਜਰਾਂਵਾਲਾ ਕੈਂਪਸ। ਵੈਲਕਮ ਜੀ। ਉਹਨਾਂ ਦੇ ਨਾਲ ਸਾਡੇ ਮੁਲਕ ਪਾਕਿਸਤਾਨ ਦਾ ਬਹੁਤ ਵੱਡਾ ਨਾਮ, ਫੋਕ ਦੀ ਦੁਨੀਆ ਦਾ ਬਾਦਸ਼ਾਹ ਮੈਂ ਕਹਾਂਗਾ, ਜਿਹਨੂੰ ਖੁਦ 1985 ਤੋਂ ਲੈ ਕੇ ਟਰੈਕਟਰਾਂ ਦੀਆਂ ਟੇਪਾਂ ਦੇ ਉੱਤੇ ਸੁਣਿਆ, ਟਰੈਕਟਰਾਂ ਦੇ ਉੱਤੇ ਇਹਨਾਂ ਦੇ ਗਾਣੇ ਸੁਣੇ। ਉਹ ਜੇ ਨਾ ਹੁੰਦੇ ਮਾਪੇ ਸਜਣੋ ਰੱਬ ਬਹਿਸ਼ਤ ਬਣਾਉਂਦਾ ਨਾ। ਇਸ ਤਰ੍ਹਾਂ ਦੇ ਤੁਸੀਂ ਬੇਸ਼ੁਮਾਰ ਐਸੇ ਜਿਹੜੀਆਂ ਮਿਸਾਲੀ, ਉਹਨਾਂ ਦੀਆਂ ਗਾਇਕੀ ਜਿਹੜੀ ਮਿਸਾਲੀ ਤੌਰ ਤੇ ਲੋਕੀ ਮਿਸਾਲਾਂ ਦੇਣ ਲੱਗ ਪਏ। ਮੇਰੀ ਮੁਰਾਦ ਜਨਾਬ ਸਾਡੇ ਮੁਲਕ ਪਾਕਿਸਤਾਨ ਦਾ ਬਹੁਤ ਵੱਡਾ ਸਿੰਗਰ। ਮੈਨੂੰ ਉਮੀਦ ਹੈ ਕਿ ਜਦੋਂ ਤੁਸੀਂ ਇਹਨਾਂ ਦੇ ਜਦੋਂ ਤੁਹਾਨੂੰ ਮੈਂ ਦੱਸਿਆ ਕਿ ਜੇ ਨਾ ਹੁੰਦੇ ਮਾਪੇ ਸਜਣੋ ਤੇ ਰੱਬ ਬਹਿਸ਼ਤ ਬਣਾਉਂਦਾ ਨਾ, ਤੁਹਾਨੂੰ ਸਮਝ ਆ ਜਾਂਦੀ ਹੋਏਗੀ ਜੀ। अस्सलाम वालेकुम। वालेकुम अस्सलाम। हाँ जी, की हाल चाल है जी? अल्हम्दुलिल्लाह। रहमानी न्यूज़ दे चैनल दे विच असीं तुहानूं जी आन आखने कि तुसीं खसूसी तौर ते आए। अज असीं तुहाडे कोल नਵੇਂ कलाम जिहड़े ने सुनने ने जी। गलबात होंदी सी पई मैडम मोहतरमा फौजिया सईद साहबा, ਤੁਸੀਂ ਸੁਣਾਓ ਕਿ ਤੁਸੀਂ ਥੋੜੀ ਜਿਹੀ ਪਹਿਲਾਂ ਗੱਲ ਕੀਤੀ ਕਿ ਈਦ ਜਿਹੜੀ, ਇਹਨੂੰ ਦੱਸੋ ਕਿ ਬਚਪਨ ਦੀ ਈਦ ਜਦੋਂ ਤੁਸੀਂ ਛੋਟੇ ਹੁੰਦੇ ਸੋ ਉਹ ਆਸਾਨ ਕੰਮ ਸੀ ਜਦੋਂ ਤੁਸੀਂ ਇੰਜ ਕਰਕੇ ਆਪਣੇ ਵੱਡਿਆਂ ਕੋਲੋਂ, ਭਾਈਆਂ ਕੋਲੋਂ, ਭੈਣਾਂ ਕੋਲੋਂ, ਅਜ਼ੀਜ਼ੋ ਕਰਮ ਕੋਲੋਂ ਈਦ ਮੰਗਦੇ ਸੋ, ਉਹ ਚੰਗਾ ਲੱਗਦਾ ਸੀ ਕਿ ਅੱਜ ਜਦੋਂ ਤੁਹਾਡੇ ਕੋਲ ਤੁਹਾਡੇ ਬੱਚੇ ਆਉਂਦੇ ਨੇ ਕਿ ਮਾਮਾ ਸਾਨੂੰ ਈਦ ਦਿਓ ਜਾਂ ਆਂਟੀ ਸਾਨੂੰ ਈਦ ਦਿਓ, ਹੁਣ ਦਾ ਚੰਗਾ ਲੱਗਦਾ ਹੈ? ਅਸਲ 'ਚ ਤੇ ਹਰ ਦੌਰ ਦਾ ਆਪਣਾ ਹੀ ਹੁਸਨ ਹੁੰਦਾ ਹੈ। ਜਦੋਂ ਬੱਚੇ ਸਾਂ अपने माँ प्यो को ईद मंगी दी सी, ਉਹਦਾ ਆਪਣਾ ਲੁਤਫ ਸੀ ਔਰ ਉਹ ਅੱਜ ਤੱਕ ਯਾਦਾਸ਼ਤ ਦੇ ਵਿੱਚ ਉਸੇ ਤਰ੍ਹਾਂ ਕਾਇਮ ਹੈ ਔਰ ਉਹ ਖੂਬਸੂਰਤ ਯਾਦਾਂ ਨੇ। ਔਰ ਅੱਜ ਜਦੋਂ ਆਪਣੇ ਬੱਚਿਆਂ ਨੂੰ ਜਾਂ ਜਿਹੜੇ ਵੀ ਬੱਚੇ ਈਦ ਤੇ ਹੁੰਦੇ ਨੇ, ਜਿਹੜਾ ਆਪਣਾ ਸਮਝਦੇ ਨੇ ਜਾਂ ਉਹਨਾਂ ਦਾ ਦਿਲ ਹੁੰਦਾ ਹੈ ਕਿ ਸਾਨੂੰ ਕੋਈ ਆਪਣਾ ਸਮਝ ਕੇ ਪਿਆਰ ਕਰੇ, ਉਹ ਮੈਨੂੰ ਵੀ ਅੱਛਾ ਲੱਗਦਾ ਹੈ। ਹਰ ਰੰਗ ਹੀ ਈਦ ਦੇ ਔਰ ਹਰ ਉਮਰ ਵਿੱਚ ਹੀ ਪਿਆਰੇ ਲੱਗਦੇ। ਵਾਹ ਜੀ ਵਾਹ। ਆਂਦੇ ਨੇ ਨਾ ਜੀ ਕਿ ਸੁੱਖ ਹੋਵੇ ਤੇ ਇਦਾਂ ਸਾਰੀਆਂ ਸੁਹਾਣੀਆਂ ਲੱਗਦੀਆਂ ਨੇ। ਜਦੋਂ ਤੁਹਾਡੇ ਦਿਲ ਨੂੰ ਤਕਲੀਫ ਨਹੀਂ, ਜ਼ਹਿਨੀ ਟੈਨਸ਼ਨ ਨਹੀਂ, ਤੇ ਇਹਦਾ ਮਤਲਬ ਹੈ ਕਿ ਤੁਹਾਡੇ ਵਾਸਤੇ ਈਦ ਜਿਹੜੀ ਉਹ ਹਮੇਸ਼ਾ, ਭਾਵੇਂ ਬਚਪਨ ਹੈ, ਭਾਵੇਂ ਜਵਾਨੀ ਹੈ, ਭਾਵੇਂ ਬੁਢਾਪਾ ਹੈ, ਜੋ ਤੁਹਾਡੇ ਦਿਲ ਨੂੰ ਸਕੂਨ ਹੈ, ਇਹਦਾ ਮਤਲਬ ਹੈ ਕਿ ਈਦ ਜਿਹੜੀ ਹੈ ਤੁਹਾਡੀ ਉਹ ਚੰਗੀ ਗੁਜ਼ਰਦੀ ਹੈ। ਮੈਂ ਹੁਣ ਦਰਖਾਸਤ ਕਰਾਂਗਾ ਤੁਹਾਡੇ ਕਿ ਤੁਸੀਂ, ਕਿਉਂਕਿ ਤੁਸੀਂ ਪੜ੍ਹੇ ਲਿਖੇ ਬੰਦੇ ਹੋ ਤੇ ਤੁਸੀਂ ਪੜ੍ਹੇ ਲਿਖੇ ਲੋਕਾਂ ਨਾਲ ਸਵਾਲ ਜਵਾਬ ਕਰੋਗੇ। ਅਸੀਂ ਜਿਹੜੇ ਫੋਕ ਦੇ ਬਾਰੇ ਨਾਲ ਮੈਂ ਗੱਲ ਕਰ ਲਾਂਗਾ ਜੀ। ਤੁਸੀਂ ਮਿਸ ਫਰਵਾ याकूब को ਅਸੀਂ ਇਹ ਕੁਐਸਚਨ ਕਰਨਾ ਚਾਹਾਂਗੇ ਕਿ ਇਹ ਜਿਹੜਾ TDCP ਹੈ, ਆਮ ਵੇਖਣ ਵਾਲੇ ਨਾਜ਼ਰੀਨ, ਬਲਕਿ ਮੈਂ ਤੇ ਕਹਾਂਗੀ ਖਾਸ ਵੇਖਣ ਵਾਲੇ ਨਾਜ਼ਰੀਨ ਨੂੰ ਜ਼ਰੂਰ ਆਪਣੇ ਤੁਸੀਂ ਇਦਾਰੇ ਦਾ ਤਾਰੁਫ ਦਿਓ ਤਾਂ ਕਿ ਉਹਨਾਂ ਨੂੰ ਪਤਾ ਚੱਲ ਸਕੇ ਕਿ ਤੁਸੀਂ ਇੱਥੇ ਕੀ ਕੰਮ ਕਰਦੇ ਹੋ। बेसिकली TDCP इंस्टीट्यूट ऑफ टूरिज्म एंड होटल मैनेजमेंट का है, मिनिस्ट्री ऑफ टूरिज्म का है। तो यहाँ पे बच्चों को हम तैयार करते हैं, उनको प्रिपेयर करते हैं आने वाले फ्यूचर के लिए, उनको स्किल्स देते हैं हम, जो कि हम एजुकेशन भी उनकी कंपलसरी है एज वेल एज उनकी स्किल्स भी होनी चाहिए।
तो होटल मैनेजमेंट के हवाले से उनको स्किल्स देते हैं, और शेफ़ के हवाले से ठीक है। ये शॉर्ट हैंड कोर्सेज दिए जाते हैं, लाइक ट्रैवल एजेंसी के हवाले से उन्हें देते हैं, और स्पोकन के भी इसमें करवाए जाते हैं, और गर्ल्स के लिए ब्यूटिशियन का भी इख्तिमाम किया गया है इस कोर्स में। आप ਤੁਹਾਡੇ ਨਾਲ ਪੰਜਾਬੀ ਚ ਗੱਲ ਕਰੀਏ ਜਾਂ ਉਰਦੂ ਚ, ਕਿਹਦੇ ਚ ਆਸਾਨੀ ਮਹਿਸੂਸ जैसे आपको बेहतर लगे। ਅੱਛਾ, ਚਲੋ ਅਸੀਂ ਤੁਹਾਡੇ ਕੋਲੋਂ ਪੰਜਾਬੀ ਚ ਹੀ ਪੁੱਛਾਂਗੇ ਕਿ ਤੁਸੀਂ ਦੱਸੋ ਵੀ ਜਿਹੜਾ ਤੁਸੀਂ ਆਪਣਾ ਇਹ ਕਾਲਜ ਚਲਾ ਰਹੇ ਹੋ ਔਰ ਲੋਕਾਂ ਨੂੰ ਤੁਸੀਂ ਟ੍ਰੇਨਿੰਗ ਦੇ ਰਹੇ ਹੋ, ਜੀ। ਤੁਹਾਡਾ ਕੀ ਖਿਆਲ ਹੈ ਕਿ ਪਾਕਿਸਤਾਨ ਦੀ ਤਰੱਕੀ ਵਿੱਚ ਜਾਂ ਯੂਥ ਦੀ खुशहाली ਵਿੱਚ ਕੀ ਰੋਲ ਅਦਾ करता है, या उनको खुद एतमाद बनाने ਚ ਇਹਦਾ ਕਿੰਨਾ ਕੁ ਰੋਲ है? बेसिकली ये कोर्स हम ऑफ़र करवाते हैं बच्चों को मैट्रिक और इंटर के बाद, क्योंकि बच्चों को उनका स्कोप नहीं पता होता, स्टडी वो चूज़ कर लेते हैं। जैसे हमारे अम्मा अब्बा हमें चूज़ सेलेक्ट करवा देते थे कि डॉक्टर की लाइन में जाना है, इंजीनियरिंग फील्ड में जाना है, बच्चे ज़बरदस्ती भी जाते थे, अपनी मर्ज़ी से भी चले जाते थे। ये जो कोर्स है बेसिकली आप स्टडी को भी कंटिन्यू रख सकते हैं। इंटर लेवल पे जो बच्चे कर रहे होते हैं, हॉस्पिटैलिटी में ज़्यादा प्रमोट किया जा रहा है, हॉस्पिटैलिटी या पाकिस्तान में भी एज वेल एज प्रमोट कर रहे हैं। गुजरांवाला खाने पीने के लिहाज से बहुत फेमस है, तो उसी हवाले से हम बच्चों को प्रमोट कर रहे हैं। आप बहुत अच्छा कर रहे हैं। असल में हमें Thank चाहिए you so कि much. गुजरांवाला की तहजीब और रवायत जो है ना, जहाँ तक हो सके मुल्क को इंशाल्लाह। सेवा पहुँचा सके। तो आपने बड़ा नेकी का काम किया गुजरांवाला के लिए, आपके लिए तो बहुत फ्लैटिंग होनी चाहिए। हाँ जी, वेरी गुड जी, बहुत अच्छे मैडम मिस प्रभा जी, बहुत चंगी तुसी इन्फॉर्मेशन दी ਜਿਹੜੀ ਸਾਡੇ ਨਾਜ਼ਰੀਨ ਨੂੰ ਕਿ TDCP ਮਹਿਕਮਾ ਜਿਹੜਾ ਉਹਦਾ ਕੰਮ ਕੀ ਹੈ, ਉਹ ਕੀ ਕਰ ਰਹੇ ਨੇ। ਤੇ ਮੇਰੇ ਨਾਲ ਅਗਲੇ ਸੇਠ ਮੁਹੰਮਦ ਆਰਫ ਸਾਹਿਬ ਮਹਿਮਾਨ ਜਿਹੜੇ ਨੇ ਸਾਡੇ, बहुत ही अच्छे सोशल वर्कर, बहुत ही अच्छे प्यार करने वाली शख्सियत, हर वक्त लोगों की सेवा वास्ते मैं अक्सर फोन करके यार साढ़े महल की एक औरत उन्होंने सी एक बेवा औरतें और बच्चों वास्ते को राशन चाहिए है, और यानी कि हर वक्त इन्होंने अपने आप को वकफ किया होया कि इन्होंने इंसानियत की खिदमत करनी है रहमानी वेलफेयर ट्रस्ट के हवाले नाल। जी सेठ मुहम्मद आरफ साहब मैंने दसो इस दफ़ा कितने लोग ने ईद तो पहले कितने लोग ने जिन्होंने तुसी ईद पैकेज या रमज़ान पैकेज जिहड़ा ना हो दिता है? बिस्मिल्लाहिर्रहमानिर्रहीम। सब तो पहला है कि ਇਹ ਜਦੋਂ ਦੀ ਮੇਰੀ ਜ਼ਿੰਦਗੀ ਦੇ ਵਿੱਚ ਤੁਸੀਂ ਸਾਡੀ ਬਰਕਤ ਦੀ ਬਾਡੀ ਸਾਡੀ ਇਹਨਾਂ ਦੇ ਵਿੱਚ ਅਸੀਂ ਦਾਖਲ ਹੋਏ ਨਾ, ਮੈਂ ਉਦੋਂ ਤੋਂ ਲੈ ਕੇ ਕਿ ਮੈਂ ਇਹ ਕੰਮ ਕਰਨਾ ਪਿਆ, ਮੇਰਾ ਦਿਲ ਕਰਦਾ ਹੈ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਜਿਹਦੇ ਵਿੱਚ ਕਿਹੜਾ ਇਨਸਾਨ ਜਾਂ ਕਿਹੜਾ ਬੰਦਾ ਜਾਂ ਕਿਹੜਾ ਘਰ ਹੈ ਕਿ ਜਿਹਦੇ ਵਿੱਚ ਅਸੀਂ ਇਹਦੇ ਵਿੱਚ ਮਸਲੇ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਨਹੀਂ ਲਿਆ ਤੇ ਅਸੀਂ ਉਹਨਾਂ ਦੀ ਖਿਦਮਤ ਨਹੀਂ ਕੀਤੀ ਹੈ। ਤੇ ਮੇਰਾ ਦਿਲ ਕਰਦਾ ਇਹ ਹੈ ਕਿ ਮੈਂ ਤੁਹਾਨੂੰ ਵੀ ਆਪਣੇ ਨੂੰ ਵੀ ਸਾਰਿਆਂ ਨੂੰ ਇਹੀ ਕਹਾਂਗਾ ਕਿ ਇਨਸਾਨੀਅਤ ਦੀ ਖਿਦਮਤ ਕਰਨਾ ਜਿਹੜਾ ਨਾ ਅੱਗੇ ਕੰਮ ਆਉਣਾ ਵੇ, ਤੇ ਇਹਦੇ ਵਿੱਚ ਸਾਰੇ ਜਿਹੜੇ ਨੇ ਹਿੱਸਾ ਪਾ ਕੇ ਇਹਦੀ ਜਿਹੜੀ ਇਨਸਾਨੀਅਤ ਦੀ ਖਿਦਮਤ ਕਰੋ। वाह जी वाह, बहुत अच्छे जी। ਸਾਡੇ ਨਾਲ ਜਿਹੜੇ ਮੋਸਟ ਲਤੀਫ ਡਾਇਰੈਕਟਰ ਨੇ TDCP ਕਾਲਜ ਗੁਜਰਾਂਵਾਲਾ ਦੇ, ਤੁਹਾਡੇ ਕੋਲੋਂ ਇਹ ਪੁੱਛਣਾ ਚਾਹਾਂਗੀ ਕਿ ਤੁਸੀਂ ਇਹ ਦੱਸੋ ਕਿ ਪਾਕਿਸਤਾਨ ਦੇ ਅੰਦਰ ਤੁਹਾਡਾ ਕੀ ਖਿਆਲ ਹੈ ਕਿ ਇਸ ਤਰ੍ਹਾਂ ਦੇ ਇਦਾਰਿਆਂ ਦਾ ਹੋਣਾ ਕਿਉਂ ਜ਼ਰੂਰੀ ਹੈ, ਔਰ ਇਹ ਮੁਲਕ ਦੀ ਖੁਸ਼ਹਾਲੀ 'ਚ ਕੀ ਰੋਲ ਅਦਾ ਕਰ ਸਕਦੇ ਹੋ? अस्सलाम वालेकुम। मैं थोड़ी वजाहत कराँगा। मैं 2011 तो 2018 तक दुबई गुजारिया। मेरा मास्टर एजुकेशन ਦੇ ਵਿੱਚ ਮੈਂ ਟੀਚਰ ਹਾਂ 2003 ਤੋਂ ਪੜ੍ਹਾ ਰਿਹਾ। ਜਦੋਂ ਮੈਂ ਖੁਦ ਡਿਪਲੋਮਾ ਕੀਤਾ ਹੋਟਲ ਮੈਨੇਜਮੈਂਟ ਦਾ ਇਸੇ ਅਦਾਰੇ ਤੋਂ ਹੀ, ਮੈਨੂੰ ਇੱਕ ਵੱਖਰੀ ਚੀਜ਼ ਨਜ਼ਰ ਆਈ ਇਹਦੇ ਵਿੱਚ। ਮਤਲਬ ਮੈਂ ਉਸ ਵਕਤ ਅੰਦਾਜ਼ਾ ਲਗਾਇਆ ਕਿ ਯਾਰ ਜਾਪਾਨ ਸਹੀ ਕਰਦਾ ਪਿਆ ਕਿ 8ਵੀਂ ਤੋਂ ਬਾਅਦ ਆਪਣੇ ਬੱਚਿਆਂ ਨੂੰ ਟੈਕਨੀਕਲ ਸਕਿੱਲ ਦਿੰਦਾ ਹੈ। ਟਰੈਕਟਰ ਵਰਕਸ਼ਾਪ 'ਚ ਮੈਟ੍ਰਿਕ ਕਰਵਾਉਂਦਾ ਹੈ, ਪਲੰਬਰ 'ਚ ਮੈਟ੍ਰਿਕ ਕਰਵਾਉਂਦਾ ਹੈ, ਠੀਕ ਹੈ ਜੀ, ਵਾਇਰਿੰਗ ਦੇ ਵਿੱਚ ਇੰਟਰ ਕਰਵਾ ਰਿਹਾ। ਸਾਡੇ ਪਾਕਿਸਤਾਨ 'ਚ ਚੀਜ਼ ਕਿਉਂ ਨਹੀਂ? ਤੇ ਉਸ ਵਕਤ ਸਾਡੇ ਗੁਜਰਾਂਵਾਲੇ 'ਚ ਸਾਡਾ ਬੇਸਿਕਲੀ ਜਿਹੜਾ ਅਦਾਰਾ ਹੈ ਮਿਨਿਸਟਰੀ ਆਫ ਟੂਰਿਜ਼ਮ ਪੰਜਾਬ ਦਾ। TDCP ਇੱਕ ਦੂਸਰਾ ਅਦਾਰਾ ਉਹ PTDC ਹੈ, ਉਹ ਪਾਕਿਸਤਾਨ ਟੂਰਿਜ਼ਮ ਹੈ। ਸਾਡਾ ਜਿਹੜਾ ਹਲਕਾ ਹੈ ਉਹ ਪੰਜਾਬ ਦੇ ਵਿੱਚ ਹੈ। ਪੰਜਾਬ ਦੇ ਵਿੱਚ ਸਾਡੇ 9 ਕੈਂਪਸਿਸ ਨੇ ਇਸ ਟਾਈਮ 'ਚ, ਠੀਕ ਹੈ। ਸਾਡਾ ਮੇਨ ਤੁਸੀਂ ਵੇਖਿਆ ਹੁਣ TDCP ਦੇ ਰਿਜ਼ੋਰਟ ਨੇ, ਮਰੀ ਜਾਓਗੇ ਉੱਥੇ ਚੇਅਰ ਲਿਫਟ ਹੈ ਪਤਰਿਆਟਾ ਦੀ, ਠੀਕ ਹੈ। ਇਸ ਤੋਂ ਇਲਾਵਾ ਸਾਡੇ ਮੁਖਤਲਿਫ ਹੋਟਲਸ ਨੇ, ਸਟਾਪ ਓਵਰ ਨੇ। ਸਾਡਾ ਇਹ ਜਿਹੜਾ ਸੀ ਮਿਨਿਸਟਰ ਸਾਹਿਬ ਆਏ, ਉਹਨਾਂ ਕਿਹਾ ਯਾਰ ਕਿ ਕਿਉਂ ਨਾ ਅਸੀਂ ਇਹਦੇ ਰੈਲੀਵੈਂਟ ਐਜੂਕੇਸ਼ਨ ਦਈਏ। ਮਤਲਬ ਇੱਕ ਐਸੀ ਸਕਿੱਲ ਹੈ ਕਿ ਜਿਹੜਾ ਮੇਰਾ ਆਪਣਾ ਐਨਾਲਿਸਿਸ ਹੈ, ਮੈਂ 2008 ਤੋਂ ਲੈ ਕੇ ਹੁਣ ਤੱਕ ਹੋਟਲ ਲਾਈਨ ਦੇ ਵਿੱਚ ਵੀ, ਮੈਂ ਚੂँਕਿ ਅਦਾਰੇ ਦਾ ਡਾਇਰੈਕਟਰ ਵੀ ਹਾਂ, ਲੇਕਿਨ ਇਸ ਦੇ ਬਾਵਜੂਦ ਮੈਂ ਹੋਟਲ ਲਾਈਨ ਵਿੱਚ ਰਹਾਂ। ਕਿਸੇ ਵੀ ਏਜ ਦਾ ਬੰਦਾ, ਕਿਸੇ ਵੀ ਲੈਵਲ ਦਾ ਬੰਦਾ ਇਸ ਇੰਡਸਟਰੀ 'ਚ ਆ ਕੇ ਫਿੱਟ ਹੋ ਜਾਂਦਾ। ਪੜ੍ਹਿਆ ਲਿਖਿਆ, ਅਨਪੜ੍ਹ, ਉਹਨੇ ਜੀ ਪ੍ਰਾਇਮਰੀ ਕੀਤੀ, ਉਹਨੇ MBA ਕੀਤਾ, ਉਹ PhD, ਉਹ ਸਾਡੇ ਹੋਟਲ ਲਾਈਨ ਦੇ ਵਿੱਚ ਆ ਕੇ ਫਿੱਟ ਹੋ ਜਾਂਦਾ। ਇਕੁਅਲ ਚਾਂਸ ਨੇ। ਫਿਰ ਇਹਦੇ ਵਿੱਚ ਡਿਮੋਸ਼ਨ ਕੋਈ ਨਹੀਂ, ਪ੍ਰਮੋਸ਼ਨ ਹੀ ਪ੍ਰਮੋਸ਼ਨ। ਅੱਜ ਤੁਸੀਂ ਵੇਟਰ ਭਰਤੀ ਹੋਏ ਹੋ, ਤੁਸੀਂ ਸਾਲ ਬਾਅਦ ਤੁਸੀਂ ਕੈਪਟਨ ਹੋ, ਤੁਸੀਂ ਮੈਨੇਜਰ ਹੋ, ਤੁਸੀਂ GM ਜਨਰਲ ਮੈਨੇਜਰ ਹੋ। ਯਾਨੀ ਕਿ ਹੁਣ ਗੁਜਰਾਂਵਾਲ ਸ਼ਾਇਦ ਤੁਸੀਂ ਪਰੇਸ਼ਾਨ ਹੋਵੋਗੇ ਕਿ ਐਸੇ ਮੇਰੇ ਸਟੂਡੈਂਟ
ਮੇਰੇ ਐਸੇ ਸਟੂਡੈਂਟ ਵੀ ਨੇ, ਕੁਝ ਦੋਸਤ ਵੀ ਨੇ, ਗੁਜਰਾਂਵਾਲੇ ਦੇ ਵਿੱਚ ਰਹਿ ਕੇ 3.5 ਲੱਖ ਰੁਪਏ ਲੈ ਰਹੇ ਨੇ। ਵਾਹ ਜੀ ਵਾਹ। ਤੁਹਾਡਾ ਕਿਹੜਾ ਸਰਕਾਰੀ ਅਦਾਰਾ 3.5 ਲੱਖ ਰੁਪਏ ਪੇ ਕਰਨ ਦੇ? ਸਾਡਾ ਬੱਚਾ ਫਾਰਗ ਹੋ ਕੇ ਮੈਟ੍ਰਿਕ ਦਾ ਬੱਚਾ ਸਾਡੇ ਕੋਲ 6 ਮਹੀਨੇ ਦਾ ਕੋਰਸ ਕਰਦਾ, ਸ਼ੈਫ ਦਾ, ਕੁਕਿੰਗ ਦਾ, 3 ਮਹੀਨੇ ਦਾ ਟਰੈਵਲ ਏਜੰਸੀ ਦਾ ਕੋਰਸ ਕਰਦਾ, ਸਾਲ ਦਾ ਹੋਟਲ ਮੈਨੇਜਮੈਂਟ ਦਾ ਕਰਦਾ ਇੰਟਰ ਤੋਂ ਬਾਅਦ। 1 ਸਾਲ ਤੋਂ ਬਾਅਦ 50,000 ਕਮਾਉਣ ਲੱਗ ਪੈਂਦਾ ਹੈ। ਕਿਹੜਾ ਅਦਾਰਾ ਜਿਹੜਾ ਇੰਟਰ ਲੈਵਲ ਦੇ ਬੱਚੇ ਨੂੰ 50,000 ਰੁਪਏ ਕਰਦਾ? ਤੁਹਾਡੀਆਂ ਗੱਲਾਂ ਸੁਣ ਕੇ ਵੈਸੇ ਬਹੁਤ ਅੱਛਾ ਲੱਗਾ ਕਿ ਐਸੇ तमाम ਨੌਜਵਾਨ ਜਿਹੜੇ ਕਿ ਮੈਟ੍ਰਿਕ ਤੋਂ ਬਾਅਦ ਤਾਲੀਮ ਨਹੀਂ ਹਾਸਲ ਕਰਦੇ ਜਾਂ ਇੰਟਰ ਤੋਂ ਬਾਅਦ ਉਹਨਾਂ ਦਾ ਇੰਟਰਸਟ ਨਹੀਂ ਹੁੰਦਾ, ਉਹਨਾਂ ਨੂੰ ਮਾਯੂਸ ਹੋਣ ਦੀ ਜ਼ਰੂਰਤ ਨਹੀਂ ਕਿ PhD ਕਰਨਾ ਜਾਂ ਮਾਸਟਰਸ ਕਰਨਾ ਹੀ ਜ਼ਰੂਰੀ ਹੈ, ਬਲਕਿ ਉਹਨਾਂ ਨੂੰ ਅਗਰ ਤੁਹਾਡੀ ਗੁਫ਼ਤਗੂ ਸੁਣ ਰਹੇ ਨੇ ਤੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਮੇਰਾ ਖਿਆਲ ਹੈ ਫਰੂਟਫੁਲ ਹੋਣੀ ਚਾਹੀਦੀ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਇੱਕ ਬੁਨਿਆਦੀ ਮਕਸਦ, ਜਿੱਥੇ ਤਾਲੀਮ ਦਾ ਇਹ ਬੁਨਿਆਦੀ ਮਕਸਦ ਹੈ ਨਹੀਂ, ਲੇਕਿਨ ਹੁਣ ਇੱਕ ਸਾਡੇ ਪਾਕਿਸਤਾਨ 'ਚ ਬੁਨਿਆਦੀ ਮਕਸਦ ਰੋਜ਼ਗਾਰ ਦੀ ਹੈ ਤੇ ਉਹਦੇ ਵਿੱਚ ਇਹ ਕਿ ਜਿਹੜਾ ਕਿਸੇ ਵੀ ਲੈਵਲ ਦੀ ਤਾਲੀਮ ਹਾਸਲ ਕਰਕੇ ਅਗਰ ਇਸ ਤਰ੍ਹਾਂ ਬੈਠਿਆ ਕਿ ਮੇਰੇ ਕੋਲ ਹੁਣ ਕੁਝ ਕਰਨ ਵਾਸਤੇ ਨਹੀਂ, ਹੁਣ ਤੁਹਾਡੀ ਗੁਫ਼ਤਗੂ ਸੁਣ ਕੇ ਆਪਣੇ ਮੁਸਤਕਬਲ ਨੂੰ ਸਵਾਰਨਾ ਚਾਹੀਦਾ ਹੈ ਤਾਂ ਕਿ ਪਾਕਿਸਤਾਨ ਮਜ਼ੀਦ ਤਰੱਕੀ ਕਰਕੇ ਆਪਣੇ ਨਾਮ ਨੂੰ ਰੋਸ਼ਨ ਕਰੇ। ਮੈਂ ਮਜ਼ੀਦ ਥੋੜਾ ਇਜ਼ਾਫਾ ਕਰਾਂਗਾ। ਸ਼ਾਇਦ ਤੁਸੀਂ ਪਰੇਸ਼ਾਨ ਹੋ ਜੀ ਜੀ ਕਿ ਮੇਰੇ ਕੋਲ ਇਸ ਅਦਾਰੇ ਦੇ ਵਿੱਚ ਉਹ ਬੱਚੇ ਆਏ ਜਿਹੜੇ ਐਡਵੋਕੇਟ ਸਨ, ਅੱਛਾ ਅੱਛਾ ਜਿਹੜੇ ਸਰਕਾਰੀ ਜੌਬਸ ਕਰ ਰਹੇ ਸਨ, ਜਿਹੜੇ MBA ਕਰਕੇ ਵਿਚਾਰੇ ਬੇਰੋਜ਼ਗਾਰ ਤੇ ਫਰਕ ਮਾਯੂਸ ਬੈਠੇ ਸਨ। 1 ਸਾਲ ਦਾ ਡਿਪਲੋਮਾ ਕੀਤਾ ਉਹਨਾਂ, ਕਿਉਂਕਿ ਇਹਦੀ ਜੌਬ ਸਿਰਫ ਪਾਕਿਸਤਾਨ ਦੇ ਗੁਜਰਾਂਵਾਲੇ ਦੇ ਵਿੱਚ ਨਹੀਂ, ਦੁਨੀਆ 'ਚ ਕਿਧਰੇ ਵੀ ਜਾਓ, ਉਹ ਤੁਹਾਡਾ ਡਾਕਟਰ ਬਾਹਰ ਜਾ ਕੇ ਨਹੀਂ ਚੱਲਣਾ, ਤੁਹਾਡਾ ਵਕੀਲ ਬਾਹਰ ਜਾ ਕੇ ਨਹੀਂ ਚੱਲਣਾ, ਲੇਕਿਨ ਤੁਹਾਡਾ ਡਰਾਈਵਰ ਵੀ ਬਾਹਰ ਜਾ ਕੇ ਨਹੀਂ ਚੱਲਦਾ। ਨਹੀਂ ਚੱਲਣਾ, ਤੁਹਾਡਾ ਲਾਇਸੈਂਸ ਨਹੀਂ ਬਿਲਕੁਲ ਚੱਲਣਾ। ਲੇਕਿਨ ਜਿਹੜਾ ਇਸ ਲੈਵਲ ਦਾ ਹੌਸਪਿਟੈਲਿਟੀ ਲੈਵਲ ਦਾ ਬੰਦਾ ਜਿਹੜਾ, ਚਾਹੇ ਉਹ ਸ਼ੈਫ ਹੈ, ਚਾਹੇ ਮੈਨੇਜਰ ਹੈ, ਜਿੱਥੇ ਮਰਜ਼ੀ ਦੁਨੀਆ ਤੇ ਲੈ ਜਾਓ ਜੀ, ਇੱਜ਼ਤ ਨਾਲ ਉਹ ਰੋਜ਼ਗਾਰ ਕਮਾ ਸਕਦਾ ਹੈ। ਬੇਸ਼ੱਕ ਮੈਂ ਕਈ ਵਾਰ ਦੇਖਿਆ ਵੀ ਇਹ ਮੋਹਸਨ ਸਾਹਿਬ ਕਿ ਦੁਬਈ ਜਾਂ ਕਈ ਅਰਬ ਮਮਾਲਕ ਦੇ ਵਿੱਚ ਜਦੋਂ ਪਾਕਿਸਤਾਨ ਤੋਂ ਕੋਈ ਜਿਹੜੇ ਮੁੰਡੇ ਜਿਨ੍ਹਾਂ ਨੇ ਕੁਝ ਖਾਣ ਦੀ ਜਾਚ ਸਿੱਖੀ ਹੁੰਦੀ ਨਾ, ਤੁਹਾਡੇ ਮਹਿਕਮੇ ਤੋਂ ਇਲਾਵਾ ਵੀ ਸਿੱਖੀ ਹੁੰਦੀ, ਤੇ ਉਹਨਾਂ ਦੀ ਲੋਕਾਂ ਦੂਸਰਿਆਂ ਨਾਲੋਂ ਤਕਰੀਬਨ ਅਗਰ 1200 1400 ਰੁਪਏ ਅਗਰ ਆਮ ਮਜ਼ਦੂਰ ਦੀ ਤਨਖਾਹ ਹੈ ਨਾ, ਤਾਂ ਉਹਨੂੰ 1800 ਰੁਪਏ ਜਾਂ 2000 ਰੁਪਏ ਤਨਖਾਹ ਮਿਲਦੀ ਸਿਰਫ ਅਗਰ ਉਹਨੂੰ ਫਨ ਇਹ ਖਾਣਾ। ਤੇ ਤੁਹਾਡੇ ਮਹਿਕਮੇ ਦਾ ਕੰਮ ਨਾਜ਼ਰੀਨ ਨੇ, ਤੁਸੀਂ ਮੋਹਸਨ ਲਤੀਫ ਸਾਹਿਬ ਕੋਲੋਂ ਇਹ ਬਹੁਤ ਅੱਛੀ ਇਨਫੋਰਮੇਸ਼ਨ ਸਾਨੂੰ ਮਿਲੀ ਔਰ ਸਾਡੇ ਰਹਿਮਾਨੀ ਨਿਊਜ਼ ਚੈਨਲ ਦੇ ਥਰੂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਲੋਕ ਕੁਝ ਆਪਣੀ ਜ਼ਿੰਦਗੀ 'ਚ ਕਰਨਾ ਚਾਹੁੰਦੇ ਨੇ, ਕੁਝ ਸਿੱਖਣਾ ਚਾਹੁੰਦੇ ਨੇ ਜਾਂ ਪੈਸੇ ਕਮਾਉਣਾ ਚਾਹੁੰਦੇ ਨੇ, ਤੁਸੀਂ ਇਸ ਮਹਿਕਮੇ ਦੇ ਅਫਸਰਾਂ ਨਾਲ ਜਾਂ ਇਸ ਕਾਲਜ ਦੇ ਨਾਲ ਦੇ ਜਿਹੜੇ ਐਡਮਿਨ ਹਜ਼ਰਾਤ, ਮੈਡਮ ਫਰਵਾ ਜੀ ਸਾਡੇ ਕੋਲ ਮੌਜੂਦ ਨੇ, ਡਾਇਰੈਕਟਰ ਸਾਹਿਬ ਮੌਜੂਦ ਨੇ, ਤੁਸੀਂ ਇਹਨਾਂ ਨਾਲ ਰਾਬਤਾ ਕਰਕੇ ਤੇ ਤੁਸੀਂ ਆਪਣੇ ਬੱਚਿਆਂ ਦੇ ਬਿਹਤਰ ਰੋਜ਼ਗਾਰ ਵਾਸਤੇ ਜਿਹੜੇ ਨੇ ਉਹ ਮਨਸੂਬੇ ਤਿਆਰ ਕਰ ਸਕਦੇ ਹੋ। ਜੀ ਅਗਲੇ ਸਾਡੇ ਮਹਿਮਾਨ ਸਿੰਗਰ ਮੁਹੰਮਦ ਰਸ਼ੀਦ ਅੰਜਮ। ਰਸ਼ੀਦ ਅੰਜਮ ਸਾਹਿਬ ਦੇ ਬਾਰੇ ਮੈਂ ਦੱਸ ਦਿਆਂ ਕਿ ਅੱਗੇ ਮੈਂ ਥੋੜਾ ਦੱਸਿਆ ਕਿ ਇਹ ਜਿਤਨੇ ਬੇਸ਼ੁਮਾਰ ਨਵੇਂ ਗੁਲੂਕਾਰ ਜਿਹੜੇ ਨੇ ਉਹਨਾਂ ਨੂੰ ਸਿਖਾਉਂਦੇ ਨੇ ਔਰ ਸੁਰ ਲੈਅ ਦੇ ਨਾਲ ਗਾਣ ਵਾਲੇ ਫੋਕ ਔਰ ਹਰ ਕਿਸਮ ਦੀ ਗਾਇਕੀ ਜਿਹੜੀ ਹੈ। ਔਰ ਸਭ ਤੋਂ ਵਧੀਆ ਗੱਲ ਇਹ ਹੈ ਮੈਡਮ ਕਿ ਇਹ ਬਹੁਤ ਅੱਛੇ ਸ਼ਾਇਰ ਵੀ ਨੇ ਔਰ ਇਹਨਾਂ ਦੀ ਆਪਣੀ ਸਾਰੀ ਤਕਰੀਬਨ ਸ਼ਾਇਰੀ ਜਿਹੜੀ ਹੈ ਉਹ ਜਿਹੜੀ ਲੋਕ ਸੁਣਦੇ ਨੇ। ਇਹ ਜਿਹੜਾ ਜੇ ਨਾ ਹੁੰਦੇ ਮਾਪੇ ਸੱਜਣੋਂ ਤੇ ਰੱਬ ਬਿਸ਼ਤ ਬਣਾਉਂਦਾ ਨੇ, ਇਹ ਤੁਹਾਡੀ ਆਪਣੀ ਸ਼ਾਇਰੀ ਸੀ? ਅੱਛਾ, ਵਾਹ ਜੀ ਵਾਹ। ਇਹ ਮੈਡਮ 1984 85 86 87 ਦੀ ਸ਼ਾਇਦ ਕਦੋਂ ਆਇਆ ਤੁਹਾਡਾ ਗਾਣਾ? 86 ਚ। ਮੈਂ ਸਾਡੇ ਉਹ ਦੌਰ ਸੀ ਜਦੋਂ ਪਿੰਡਾਂ ਦੇ ਵਿੱਚ ਟਰੈਕਟਰ ਲੋਕ ਜਿਹੜੇ ਜ਼ਮੀਨ ਖੇਤੀਬਾੜੀ ਕਰਦੇ ਸਨ ਤੇ ਟਰੈਕਟਰ ਵਾਲੇ ਨੇ ਉਦੋਂ ਇੱਕ ਸਪੀਕਰ ਬੜਾ ਵੱਡਾ ਲੱਗਾ ਹੁੰਦਾ ਸੀ ਤੇ ਤੇਰੇ ਸਾਰੇ ਪਿੰਡ ਵੀ ਆਵਾਜ਼ ਜਾਂਦੀ ਹੁੰਦੀ ਸੀ। ਇੱਕ ਦੌਰ ਸੀ ਨਾ ਜੀ, ਉਹ 80 ਤੋਂ ਔਰ ਸਨ 2000 ਤੱਕ ਤਕਰੀਬਨ ਲੋਕਾਂ ਨੇ ਟੇਪਾਂ ਲਾਈਆਂ ਸਨ ਔਰ ਤੇ ਉਹ ਕਿਸ ਚਲਾਉਂਦੇ ਸਨ ਤੇ ਫਿਰ ਉਹ ਜਨਾਬ ਸਾਰਾ ਦਿਨ ਸਾਰੀ ਰਾਤ ਜਦੋਂ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਜਦੋਂ ਤੁਸੀਂ ਕਣਕ ਗਾਉਂਦੇ ਹੋ ਜਾਂ ਮੁੰਜੀ ਲਾਉਂਦੇ ਹੋ ਜਾਂ ਟਰੈਕਟਰ ਜਦੋਂ ਵਗਦਾ ਇਧਰ ਉਧਰ ਕਿਸ਼ਤ ਲੱਗੀ ਹੁੰਦੀ ਔਰ ਇਹਨਾਂ ਦੀ ਕਿਸ਼ਤ ਉਹ ਕਰੋੜਾਂ ਦੇ ਹਿਸਾਬ ਦੇ ਨਾਲ ਲੋਕਾਂ ਨੇ ਖਰੀਦੀ ਔਰ ਸੁਣੀ ਔਰ ਹਰ ਔਰਤ ਨੇ ਮਰਦ ਨੇ ਉਸ ਗਾਣੇ ਨੂੰ ਸੁਣਿਆ। ਜੇ ਨਾ ਹੁੰਦੇ ਮਾਪੇ ਸੱਜਣੋਂ ਤੇ ਰਾਹ ਬੇਇਸ਼ਤ ਬਣਾ ਔਰ ਬਾਬਲ ਮੇਰੀਆਂ ਗੁੱਡੀਆਂ, ਇੱਕ ਹੋਰ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ। ਇਹ ਮੇਰੇ ਦੋਸਤ ਭਾਈਜਾਨ ਮੇਰੇ ਦੋ ਬਹੁਤ ਅੱਛੇ ਦੋਸਤ ਨੇ ਹਰਭਜਨ ਮਾਨ ਜੀ ਜਿਹੜੇ ਚੰਡੀਗੜ੍ਹ ਤੋਂ। ਮੈਂ ਜਦੋਂ ਵੀ ਕਦੀ ਇੰਡੀਆ ਜਾਵਾਂ ਤੇ ਚੰਡੀਗੜ੍ਹ ਜਾਵਾਂ ਤੇ ਉਹਨਾਂ ਦੇ ਘਰ ਠਹਿਰੀ ਦਾ ਉਹਦੇ ਕੋਲ ਤੇ ਅਕਸਰ ਉਹਨਾਂ ਨੇ ਵੀ ਇਹ ਉਦੋਂ ਉਸ ਸਨ 90 ਦੇ ਅੱਗੇ ਪਿੱਛੇ ਰਿਕਾਰਡ ਕਰਾਇਆ ਔਰ ਬਹੁਤ ਉਹਨਾਂ ਦਾ ਵੀ ਪਾਪੂਲਰ ਇਹ ਸਭ ਤੋਂ ਪਹਿਲੇ ਗੀਤ ਜਿਹੜਾ ਨਾ ਮੇਰੇ ਕੋਲੋਂ ਤਫੈਲ ਨਿਆਜ਼ੀ ਸਾਹਿਬ ਨੇ ਲੈ ਕੇ ਗਾਇਆ।
ਹਾਂ ਲੇਕਿਨ ਇਹ ਅਨਾਇਤ ਅਲੀ ਸਾਹਿਬ ਨੇ ਵੀ ਇਹ ਬਾਅਦ ਵਿੱਚ ਆਇਆ। ਅੱਛਾ ਅਨਾਇਤ ਅਲੀ ਬਾਦ ਚਾਇਆ ਅੱਛਾ ਅੱਛਾ ਅਸੀਂ ਕਿਉਂਕਿ ਅਨਾਇਤ ਅਲੀ ਬਾਅਦ ਲੇਕਿਨ ਇਹਨੂੰ ਤੁਸੀਂ ਗਾਇਆ, ਇਹਨੂੰ ਬਹੁਤ ਜ਼ਿਆਦਾ ਲੋਕਾਂ ਨੇ ਗਾਇਆ ਕਿਉਂਕਿ ਇਹ ਧੀਆਂ ਦਾ ਇੱਕ ਗਾਣਾ ਹਾਂਜੀ। ਸੀ। ਤੇ ਮੈਂ ਚਾਹਾਂਗਾ ਕੋਈ ਇਸ ਤਰ੍ਹਾਂ ਦੇ ਆਪਣੀ ਪਸੰਦ ਦਾ ਇੱਕ ਨਵਾਂ ਜਿਹਾ ਕਲਾਮ ਜਿਹੜਾ 2-3 ਮਿੰਟ ਦਾ, ਫਿਰ ਅਸੀਂ ਇਹਨਾਂ ਦੋਸਤਾਂ ਨੂੰ ਮਹਿਮਾਨਾਂ ਨਾਲ ਗੱਲ ਕਰਾਂਗੇ। ਤੁਸੀਂ ਸਾਨੂੰ ਫਾਰ ਬਾਰੇ ਗਾਣੇ ਸੁਣਾਉਂਦੇ ਰਹੋਗੇ ਜੀ। ਮੈਡਮ ਤੁਸੀਂ ਇਸ ਬਾਰੇ ਨਾਲ ਕੋਈ ਫੋਕ ਦੇ ਬਾਰੇ ਨਾਲ ਕੋਈ ਗੱਲ ਕਰਨਾ ਚਾਹੋ ਤੇ ਕਿਉਂਕਿ ਤੁਸੀਂ ਪੜ੍ਹੇ ਲਿਖੇ ਬੰਦੇ ਹੋ, ਤੁਸੀਂ ਆਪਣੇ ਹਿਸਾਬ ਦੇ ਨਾਲ ਗੱਲ ਕਰਨੀ ਹੈ। ਸਰ ਮੈਂ ਇਸ ਬਾਰੇ ਚ ਇਹ ਕਹਿ ਸਕਦੀ ਹਾਂ ਕਿ ਅਗਰ ਦੇਖਿਆ ਜਾਏ ਕਿ ਹਰ ਜ਼ੁਬਾਨ ਆਪਣਾ ਇੱਕ ਹੁਸਨ ਰੱਖਦੀ ਹੈ। ਬੇਸ਼ੱਕ बेशक के उर्दू पाकिस्तानी कौमी ज़ुबान है, जी। लेकिन हर इलाके की अपनी एक तर्ज भी होती है बोली जी। की। ते जेड़े भी पाकिस्तान दे अंदर लोग रह रहे हैं जी। उन्हां दा हक है कि अपने जज्बात नूं भरपूर तरीके नाल अदा करन और उन गा के बयान करन, लिख के बयान करन। जी, जी। और ऐसे तमाम फनकारां दी पाकिस्तान दे अंदर जिस तरह कि तुसीं खुशी साहब तशरीफ फरमाओ इत्थे ਤੁਹਾਡੀ ਬਹੁਤ ਹੀ ਜ਼ਿਆਦਾ ਇੱਜ਼ਤ ਹੈ ਕਿ ਤੁਸੀਂ ਇਤਨੇ ਖੂਬਸੂਰਤ ਜਿਹੜੇ ਸੌਂਗ ਨੇ ਉਹ ਆਪਣਾ ਪਾਕਿਸਤਾਨ ਦੇ ਵਿੱਚ ਗਾਏ ਨੇ ਔਰ ਲੋਕਾਂ ਨੇ ਉਹਨਾਂ ਨੂੰ ਸਰਾਹਿਆ। ਅਸੀਂ ਵੀ ਚਾਹਾਂਗੇ ਕਿ ਸਾਡੇ ਦੇਖਣ ਵਾਲੇ ਨਾਜ਼ਰੀਨ ਜਿਹੜੇ ਨੇ ਤੁਹਾਡੀ ਆਵਾਜ਼ ਤੋਂ ਮਹਿਜ਼ੂਜ਼ ਹੋਣ ਤੇ ਇਹ ਜਗ੍ਹਾ ਨਾਲ ਥੋੜਾ ਸਾਰਾ ਰੌਣਕ ਪੈਦਾ ਜੀ ਹੋਵੇ। ਬਿਸਮਿਲ੍ਲਾ ਜੀ ਉਤੇ ਕਿਸੇ ਮੈਦਾਨ ਚੋਂ ਹਾਰਦਾ ਨਹੀਂ, ਮਾਂ ਬਾਪ ਦੀ ਜਿਹੜਾ ਦੁਆ ਲੈਂਦਾ, ਹੁਕਮ ਰੱਬ ਦਾ ਇਹ ਇਰਸ਼ਾਦ ਨਬਵੀ, ਸੁਖੀ ਰਹਿੰਦਾ ਜੋ ਅਮਲ ਕਮਾ ਲੈਂਦਾ। ਰਵੇ ਅਦਬ ਅਦਾਬ ਚ ਸਦਾ ਜਿਹੜਾ, ਉਹ ਤੇ ਕੁਰਬ ਹਜ਼ੂਰੀ ਦੇ ਪਾ ਲੈਂਦਾ। ਅੰਜਮ ਰਾਜ਼ੀ ਜੋ ਰੱਖਦਾ ਮਾਪਿਆਂ ਨੂੰ, ਥਾਂ ਜਨਤਾਂ ਵਿੱਚ ਬਣਾ ਲੈਂਦਾ। ਜੇ ਨਾ ਹੁੰਦੇ ਮਾਪੇ ਸੱਜਣੋ ਮੇਰਾ ਮੁਮਈਸ ਬਣਾ ਨਾ, ਜੇ ਨਾ ਹੁੰਦੇ ਮਾਪੇ ਸੱਜਣੋ ਮੇਰਾ ਮੁਮਈਸ ਬਣਾ ਨਾ। ਹੁੰਦੀ ਨਾ ਮਖਲੂਕ ਕਿਸੇ ਨੂੰ, ਹੁੰਦੀ ਨਾ ਮਖਲੂਕ ਕਿਸੇ ਨੂੰ, ਡਰ ਦੋਜ਼ਖ ਦਾ ਪਾਂਦਾ ਨਾ। ਜੇ ਨਾ ਹੁੰਦੇ ਮਾਪੇ ਸੱਜਣੋ ਮੇਰਾ ਮੁਮਈਸ ਬਣਾ ਨਾ, ਜੇ ਨਾ ਹੁੰਦੇ ਮਾਪੇ ਸੱਜਣੋ ਮੇਰਾ ਮੁਮਈਸ ਬਣਾ ਨਾ।
ਆਮੀਨ। क्या बात है जी, इस गल विच कोई शक ना नहीं है कि जे मापे ना होंदे ते बेइज्जती ना हुंदा, जे मापे ना होंदे ते असीं ये रौनकां ना हुंदियां। माँ बाप दे नाल ਜਿਹੜੀਆਂ ਬਾਦਸ਼ਾਹੀਆਂ ਨੇ, ਜਿਹੜੀਆਂ ਰੌਣਕਾਂ ਨੇ, ਇਹ ਜਿਹੜੀਆਂ ਨੇ ਇਹ ਹੋਰ ਕਿਸੇ ਵੀ ਚੀਜ਼ ਦੇ ਵਿੱਚ ਤੁਹਾਨੂੰ ਨਹੀਂ ਮਿਲਦੀਆਂ ਕਿ ਬਾਪ ਸਿਰ ਤੇ ਹੋਵੇ ਤੇ ਤੁਹਾਨੂੰ ਕੋਈ ਫਿਕਰ ਨਹੀਂ ਹੁੰਦਾ। ਜਿਸ ਦਿਨ ਬਾਪ ਤੁਹਾਡਾ ਦੁਨੀਆ ਤੇ ਨਹੀਂ ਰਹਿੰਦਾ, ਮਾਂ ਨਹੀਂ ਰਹਿੰਦੀ, ਤੇ ਹਜ਼ਰਤ ਮੂਸਾ ਅਲੈਹਿਸਸਲਾਮ ਨੂੰ ਵੀ ਅੱਲਾਹ ਤਾਲਾ ਇਜਾਜ਼ਤ ਨੇ ਆਖਿਆ ਸੀ ਕਿ ਹੁਣ ਤੇਰੀ ਮਾਂ ਕੋਈ ਤੇ ਹੁਣ ਦੇਖ ਲਈ, ਹੁਣ ਨੰਗੀ ਪੈਰੀ ਆਉਣਾ ਪੈਣਾ ਤੈਨੂੰ। ਤੇ ਇਹ ਅੱਲਾਹ ਤਬਾਰਕ व तआला ਨੇ ਇੱਕ ਦੁਨੀਆ ਦੇ ਉੱਤੇ ਨਿਮਤ ਦਿੱਤੀ ਹੈ ਕਿ ਤੁਸੀਂ ਇਹਨਾਂ ਦੀ ਖਿਦਮਤ ਕਰਕੇ ਤੇ ਜਿਹੜਾ ਜੰਨਤ ਜਿਹੜਾ ਹਾਸਲ ਕਰ ਸਕਦੇ ਹੋ। ਤੇ ਨਾਜ਼ਰੀਨ, ਇੱਥੇ ਵੇਲਾ ਹੋ ਗਿਆ ਇੱਕ ब्रेक ਦਾ, ਤੇ ਮਿਲਨੇ ब्रेक ਤੋਂ ਬਾਅਦ। अस्सलाम वालेकुम प्यारे दोस्तों, अल्हम्दुलिल्लाह हमने कर दिया आगाज कि रहमानी न्यूज़ बनेगा हर दिल की आवाज़। रहमानी न्यूज़ बनाने का मकसद मुख्तलिफ शोबाए ज़िंदगी में मौजूद उन अहबाब की सलाहियतों को उजागर करना है जो मुनासिब प्लेटफार्म न होने की वजह से पूरी तरह चमक नहीं सकते। आप गुलूकार हैं या फिर न्यूज़ कास्टर, अदाकार हैं या फिर खिलाड़ी, लोग फनकार हैं या फिर नात खां, आप शहर में हैं या फिर गांव में, दूर हैं या फिर नज़दीक, कारोबारी शख्सियत हैं या फिर मजदूर, आप जिस भी शोबा से तल्लुक़ रखते हैं, हमारा काम आपके हुनर को दुनिया के सामने पेश करना है। अल्हम्दुलिल्लाह हमने कर दिया है आगाज़ कि रहमानी न्यूज़ बनेगा हर दिल की आवाज़। अस्सलामुअलैकुम दोस्तों, सुखनवरों, साथियों, आप देख रहे हैं रहमानी न्यूज़ और मैं हूं आपका मेज़बान जान कश्मीरी। प्रोग्राम सुखन सराय के साथ, जिसमें मुल्क भर से शायरात और शोराए कराम अपना कलाम पेश करेंगे। अस्सलाम वालेकुम प्यारे दोस्तों, मैं ਤੁਹਾਡਾ ਆਪਣਾ ਮੁਹੰਮਦ ਉਮਰ ਪਹਿਲਵਾਨ ਉਸਮੇ ਪਾਕ ਵਾਹਿਦ। ਤੁਸੀਂ ਵੇਖ ਰਹੇ ਹੋ ਰਹਿਮਾਨੀ ਨਿਊਜ਼। ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਪਹਿਲਵਾਨਾਂ ਦਾ ਪ੍ਰੋਗਰਾਮ ਤਰੀਕੇ ਸ਼ਾਹ ਜ਼ੋਰਾ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜਾਣ ਸਕੋਗੇ ਪਾਕਿਸਤਾਨ ਦੇ ਨਾਮਵਰ ਪਹਿਲਵਾਨਾਂ ਦੀ ਜ਼ਿੰਦਗੀ ਦੇ ਬਾਰੇ ਵਿੱਚ। ਵੈਲਕਮ ਬੈਕ ਈਦ ਦੇ ਰੰਗ ਰਹਿਮਾਨੀ ਨਿਊਜ਼ ਦੇ ਸੰਗ। ਤੇ ਬ੍ਰੇਕ ਤੋਂ ਬਾਅਦ ਸਾਡੇ ਈਦ ਦੇ ਤੀਸਰੇ ਦਿਨ ਦੀ ਖੁਸ਼ੀਆਂ ਦੇ ਵਿੱਚ ਕੁਝ ਹੋਰ ਇਜ਼ਾਫਾ ਹੋ ਚੁੱਕਿਆ ਹੈ। ਨਵੇਂ ਮਹਿਮਾਨ ਜਿਹੜੇ ਨੇ ਸਾਡੀ ਇਸ ਪ੍ਰੋਗਰਾਮ 'ਚ ਤਸ਼ਰੀਫ ਲੈ ਆਏ ਨੇ, ਜਿਹਦਾ ਤੁਹਾਡੇ ਨਾਲ ਤਾਰੁਫ ਕਰਾਉਂਦੇ ਹਾਂ। ਸਾਡੇ ਜਿਹੜੇ ਮਹਿਮਾਨ ਨੇ ਮੀਆਂ ਮੁਹੰਮਦ ਅਜਮਲ ਕਾਦਰੀ ਸਾਹਿਬ, ਜਨਰਲ ਸੈਕਟਰੀ ਨੇ ਰਹਿਮਾਨੀ ਵੈਲਫੇਅਰ ਟਰਸਟ ਜਗਨਾ ਤੋਂ। ਬਹੁਤ ਸ਼ੁਕਰੀਆ। ਤੇ ਤੁਹਾਡੇ ਕੋਲੋਂ ਪੁੱਛਾਂਗੇ ਕਿ ਤੁਸੀਂ ਜਿਹੜਾ ਆਪਣਾ ਈਦ ਦਾ ਅੱਜ ਤੀਸਰਾ ਦਿਨ ਹੈ, ਰਮਜ਼ਾਨ ਗੁਜ਼ਰਿਆ ਹੈ। ਰਮਜ਼ਾਨ 'ਚ ਐਸੇ ਬਹੁਤ ਸਾਰੇ ਅਫਰਾਦ ਜਿਹੜੇ ਕਿ ਕਿਸੇ ਦੀ ਮਦਦ ਤੇ ਕਿਸੇ ਦੀ ਨਿਗਾਹ ਦੇ ਮੁੰਤਜ਼ਰ ਹੁੰਦੇ ਨੇ। क्या ਤੁਸੀਂ ऐसे ਲੋਕਾਂ ਵਾਸਤੇ ਕਿਸ ਤਰ੍ਹਾਂ ਖਿਦਮਤ ਸਰ ਅੰਜਾਮ ਦਿੰਦੇ ਹੋ ਔਰ ਇਹਦਾ ਤੁਹਾਡਾ ਕੀ ਰੋਲ ਹੈ ਅਗਰ ਤੁਸੀਂ ਨਾਜ਼ਰੀਨ ਨੂੰ ਦੱਸੋ। जी बहुत शुक्रिया मैडम साहबा। गुजारिश इस तरह के रहमानी वेलफेयर ट्रस्ट यूनिट जगना दा मैं जनरल सैकटरी मियां मुहम्मद अजमल। मैडम साहबा ने सवाल किया कि रमज़ान अल मुबारक गुजरिया, ईद का तीसरा दिन है। रमज़ान अल मुबारक यूनिट जगने ने अल्हम्दुलिल्लाह रब्बिल आलमीन एक पैकेज जो रमज़ान पैकेज तैयार किया वो 40 किलो का तैयार किया और 120 लोगों असी वो तकसीम किया। घर घर जाके रात के अंधेरे दे विच अल्हम्दुलिल्लाह इज्जत नफ्स किसी मुस्तहिक की मजरू ना की, उन्होंने घर जाके असी एक एक पैकेज जो 120 पैकेज जोड़े ने उन्होंने घर जाके डिलीवर किए अल्हम्दुलिल्लाह। उसका एक पैकेज का वजन जो 40 किलो सी, मतलब कि 4800 किलो वजन जोड़ा यूनिट जगने ने मुस्तहिकां नूं अल्हम्दुलिल्लाह राशन पैकेज तकसीम किया। राशन पैकेज ਵਿੱਚ ਕਿਹੜੀ ਕਿਹੜੀ ਚੀਜ਼ ਸੀ ਮੀਆਂ ਸਾਹਿਬ जी ਉਹਦੇ ਵਿੱਚ 15 ਕਿਲੋ ਚਾਵਲ ਸਨ ਸੁਪਰ ਦੇ, 10 ਕਿਲੋ ਆਟਾ ਸੀ, 5 ਕਿਲੋ ਘਿਓ ਦੀ ਪੇਟੀ ਸੀ, 5 ਕਿਲੋ ਚੀਨੀ ਸੀ ਔਰ 5 ਕਿਲੋ ਮੁxtਲਿਫ ਦਾਲਾਂ ਸਨ। ਅੱਛਾ ਇਹ ਇੱਕ ਪੈਕੇਟ ਜਿਹੜਾ ਜਿਹੜਾ ਰਾਸ਼ਨ ਤੁਸੀਂ ਦਿੱਤਾ ਹੈ ਕਿ ਲੋਕ ਜਿਹੜੇ ਰਮਜ਼ਾਨ ਦੇ ਜਿਹੜੀ ਅਫਤਾਰੀ ਔਰ ਸਹਿਰੀ ਜਿਹੜੀ ਨੇ ਉਹ जी बिल्कुल दूसरे रमज़ान ने असी दूसरे रमज़ान ਨੂੰ ਅਸੀਂ ਤਕਸੀਮ ਕਰਨੇ ਸ਼ੁਰੂ ਕਰ ਦਿੱਤੇ ਸਨ। 10 ਰਮਜ਼ਾਨ ਅਲ ਮੁਬਾਰਕ ਤੱਕ ਅਸੀਂ ਸਾਰਾ ਮਾਲ ਜਿਹੜਾ ਡਿਲੀਵਰ ਕਰ ਚੁੱਕੇ ਹਾਂ, ਪੈਕੇਜ ਜਿਹੜੇ ਅਸੀਂ ਡਿਲੀਵਰ ਕਰ ਚੁੱਕੇ ਸਾਂ। ਮਾਸ਼ਾਅੱਲਾ ਮਾਸ਼ਾਅੱਲਾ। ਫਿਰ ਅਸੀਂ ਇਹ ਜਿਹੜਾ ਈਦ ਦੇ ਹਵਾਲੇ ਨਾਲ ਈਦ ਦੇ ਹਵਾਲੇ ਦੇ ਨਾਲ ਅਸੀਂ ਸਾਰੇ ਰਹਿਮਾਨੀ ਵੈਲਫੇਅਰ ਟਰਸਟ ਯੂਨਿਟ ਜਗਨੇ ਦਾ ਫਿਰ ਇਜਲਾਸ ਹੋਇਆ। ਇਜਲਾਸ ਵਿੱਚ ਫੈਸਲਾ ਕੀਤਾ ਗਿਆ ਕਿ ਅਸੀਂ ਰਾਸ਼ਨ ਪੈਕੇਜ ਤਕਸੀਮ ਕਰ ਦਿੱਤਾ ਹੈ। ਹੁਣ ਪਿਛਲੇ ਸਾਬਕਾ ਸਾਲਾਂ ਦੀ ਤਰ੍ਹਾਂ
ਅਸੀਂ 2000 ਰੁਪਇਆ ਫੀ ਕਸ ਮਤਲਬ ਕਿ 2000 ਰੁਪਇਆ ਈਦੀ ਜਿਹੜੀ ਹੈ ਅਸੀਂ ਮੁਸਤਹਿਕਾਂ ਨੂੰ ਦਿੱਤੀ ਮਾਸ਼ਾਅੱਲਾ ਜੀ ਮਾਸ਼ਾਅੱਲਾ। ਜਿਨ੍ਹਾਂ ਨੂੰ ਮੁਸਤਹਿਕਾਂ ਨੂੰ ਮਤਲਬ ਕਿ ਰਾਸ਼ਨ ਨਹੀਂ ਪਹੁੰਚਿਆ ਆਈਏ ਕੁਛ ਇਲਾਕਾ ਕਿਉਂਕਿ ਸਾਡਾ ਜਗਨਾ ਤਕਰੀਬਨ 34-35 ਹਜ਼ਾਰ ਦੀ ਆਬਾਦੀ ਤੇ ਮੁਸ਼ਤਮਿਲ ਹੈ। ਫਿਰ ਮੁਸਤਹਿਕ ਜਿਹੜੇ ਰਹਿੰਦੇ ਸਨ ਉਹਨਾਂ ਨੂੰ ਅਸੀਂ 2000 ਰੁਪਇਆ ਨਿਊ ਕੈਸ਼ ਲੈ ਕੇ ਰਹਿਮਾਨੀਆਂ ਦੇ ਉਹ ਇਨਵਾਇਬਲ ਬਣੇ ਨੇ ਲਿਫਾਫੇ ਬਣੇ ਨੇ ਰਹਿਮਾਨੀ ਉਹਨਾਂ ਵੈਲਫੇਅਰ ਟਰਸਟ ਦੇ ਰਹਿਮਾਨੀ ਵੈਲਫੇਅਰ ਟਰਸਟ ਦੇ ਉਹ ਲਿਫਾਫੇ ਬਣੇ ਨੇ ਉਹ ਅਸੀਂ ਪੈਕ ਕਰਕੇ ਤੇ ਅਸੀਂ ਮੁਸਤਹਿਕਾਂ ਨੂੰ ਜਾ ਕੇ ਉਹ ਈਦੀ ਪੈਕੇਜ ਦੇ ਦਿੱਤਾ। ਮੁਹੰਮਦ ਇਸਮਤ ਕਾਦਰੀ ਸਾਹਿਬ ਗੱਲ ਕਰ ਰਹੇ ਨੇ ਤੇ ਇਹਨਾਂ ਦੀ ਗੱਲ ਦੇ ਵਿੱਚ ਇੱਕ ਬੜੀ ਖੂਬਸੂਰਤ ਜਿਹੜੀ ਗੱਲ ਮੈਨੂੰ ਲੱਗੀ ਹੈ ਉਹ ਇਹ ਵੇ ਕਿ ਰਾਸ਼ਨ ਦੇ ਤਕਸੀਮ ਹੋਣਾ ਇੱਕ ਰਵਾਇਤ ਵਿੱਚ ਆਂਦਾ ਹੈ। ਰਮਜ਼ਾਨ ਦੇ ਵਿੱਚ ਲੋਕ ਮਦਦ ਕਰਦੇ ਨੇ, ਕੁਝ ਜ਼ਰਾਤ ਤਨਜ਼ੀਮ ਬਣਾ ਕੇ ਮੁਨਜ਼ਮ ਕਿਸਮ ਦੀ ਲੋਕਾਂ ਦੀ ਜਾ ਕੇ ਖਿਦਮਤ ਸਰ ਅੰਜਾਮ ਦਿੰਦੇ ਨੇ। ਲੇਕਿਨ ਜਿਹੜਾ ਇਹਨਾਂ ਨੇ ਬਿਆਨ ਕੀਤਾ ਕਿ ਮੁਸਤਹਿਕ ਅਫਰਾਦ ਜਿਹੜੇ ਰਹਿ ਗਏ ਸਨ ਉਹਨਾਂ ਨੂੰ ਮਾਯੂਸੀ ਨਾ ਹੋਵੇ ਜਾਂ ਉਹ ਇਹ ਨਾ ਸਮਝਣ ਕਿ ਉਹਨਾਂ ਤੱਕ ਕਿਸੇ ਦੀ ਇਮਦਾਦ ਨਹੀਂ ਪਹੁੰਚੀ। ਜਿਹੜੇ ਨਵੇਂ ਨੋਟ ਤੁਸੀਂ ਈਦ ਦੇ ਉਹਨਾਂ ਨੂੰ ਐਨਵੈਲਪ ਚ ਪਾ ਕੇ ਭੇਜੇ ਨੇ ਇਹਦੇ ਵਾਸਤੇ ਮੇਰਾ ਖਿਆਲ ਹੈ ਖਿਲਾਫੀ ਹੋਣਾ। ਬਹੁਤ ਸ਼ੁਕਰੀਆ। और मैडम जी हर साल ही ऐसा होता है अच्छा और अल्हम्दुलिल्लाह यूनिट जगना हर साल ऐसा ही करता है। माशाअल्लाह। पिछली दफा 1000 रुपया दिता सी नवे नोटां दे 1000 ऐतका सी 2-2000 अच्छा हम रुपया। उम्मीद करते हैं कि नेक्स्ट ਜਿਹੜਾ ਹੈ ਨਾ ਤੁਸੀਂ ਉਹ 5-5000 ਰੁਪਏ ਦੱਸ ਦਿਓ। ਇੱਕ ਵਕਤ ਹੈ ਤੁਸੀਂ ਬੰਦਿਆਂ ਨੂੰ 50-50 ਭੇਜੋ ਅਸੀਂ ਫਿਰ ਤੁਹਾਡੀ ਤਰੱਕੀ ਦੀ ਜੀ ਦੁਆ ਬੰਦਿਆਂ ਦੀ ਖੁਸ਼ਹਾਲੀ ਦੀ मैं दुआ गो हां कि साडे सदर साहब और साडे चेयरमैन साहब हाजी सैफुल्लाह ज़िया साहब और सदर तारक महमूद साहब दे इस नेक विजन ਨੂੰ ਅਸੀਂ ਇਨਸ਼ਾਅੱਲਾ ਜਾਰੀ ਉਸਾਰੀ ਰੱਖੀਏ। ਪਹਿਲਵਾਨ ਸਾਹਿਬ ਦੇ ਜ਼ੇਰੇ ਸਾਇਆ। अच्छा नाज़रीन ਸਾਡੇ ਨਾਲ ਅੱਜ ਮੁਸਲਤੀਬ ਡਾਇਰੈਕਟਰ TDCP ਗੁਜਰਾਂਵਾਲਾ ਕੈਂਪਸ ਤੇ ਬੈਠੇ ਹੋਏ ਨੇ। ਇਹਨਾਂ ਕੋਲ ਇੱਕ ਸਵਾਲ ਕਰਨਾ ਚਾਹੁੰਦੇ ਹਾਂ ਕਿ ਬਹੁਤ ਸਾਰੀਆਂ ਬੱਚੀਆਂ ਇਸ ਟਾਈਮ ਬਿਨਾਂ ਤੇ ਈਦ ਦੇ ਖਾਣੇ ਛਾਣੇ ਪਕਾ ਰਹੀਆਂ ਨੇ ਲੇਕਿਨ ਉਹਨਾਂ ਨੇ ਟੀਵੀ ਵੀ ਆਨ ਰੱਖਿਆ ਹੈ ਕੋਈ ਨਾ ਕੋਈ ਗੱਲ ਸੁਣਨ ਵਾਸਤੇ ਕਿ ਸਾਡੇ ਨਾਲ ਵੀ ਈਦ ਹੋਵੇ ਕੋਈ। ਤੇ ਉਹਨਾਂ ਵਾਸਤੇ ਤੁਹਾਡੇ ਕੋਲੋਂ ਕੁਐਸਚਨ ਕਰਨਾ ਚਾਹੁੰਦੀ ਹਾਂ ਕਿ ਜਿਹੜਾ ਤੁਹਾਡਾ ਕਾਲਜ ਹੈ ਉਹਦੇ ਵਿੱਚ ਤੁਸੀਂ ਜਿਹੜਾ ਦੱਸਿਆ ਹਸਪਿਟੈਲਿਟੀ ਹੈ ਜਾਂ ਮੁਖਤਲਿਫ ਸਕਿੱਲਸ ਜਿਹੜੇ ਤੁਸੀਂ ਦੇ ਰਹੇ ਹੋ ਜ਼ਿਆਦਾਤਰ ਮੈਨੂੰ ਰੁਝਾਨ ਲੱਗਿਆ ਕਿ ਉਹਦੇ ਵਿੱਚ ਬॉयਜ਼ ਮਰਦ ਹਜ਼ਰਾਤ ਜ਼ਿਆਦਾ ਆਉਂਦੇ ਨੇ। ਤੁਹਾਡਾ ਜਿਹੜਾ ਕਾਲਜ ਹੈ ਕਿਆ ਬੱਚਿਆਂ ਨੂੰ ਇਕੁਅਲ ਅਪਰਚੁਨਿਟੀ ਦਿੰਦਾ ਹੈ ਤੇ ਕਿਆ ਉਹਦੇ ਵਿੱਚ ਬੱਚੀਆਂ ਦੀ ਤਾਦਾਦ ਵੀ ਬੱਚਿਆਂ ਦੇ ਬਰਾਬਰ ਹੈ ਜਾਂ ਤੁਹਾਨੂੰ ਇਸ ਵਿੱਚ ਕੋਈ ਰੁਕਾਵਟ ਆਉਂਦੀ ਹੈ? ਔਰ ਤੁਹਾਡਾ ਕੀ ਖਿਆਲ ਹੈ ਕਿ ਬੱਚੀਆਂ ਅਗਰ ਇਸ ਫੀਲਡ ਵਿੱਚ ਆਉਣ ਤਾਂ ਪਾਕਿਸਤਾਨ ਦੀ ਤਰੱਕੀ 'ਚ ਕੀ ਰੋਲ ਅਦਾ ਕਰ ਸਕਦੀਆਂ? ਬੱਚੀਆਂ ਇਸ ਆਉਣਾ ਚਾਹ ਰਹੀਆਂ ਲੇਕਿਨ ਬਦਕਿਸਮਤੀ ਸਾਡੇ ਗੁਜਰਾਂਵਾਲਾ ਮਾਹੌਲ ਕੁਝ ਇਸ ਤਰ੍ਹਾਂ ਦਾ ਹੈ ਕਿ ਇੱਥੇ ਤੇ ਇੱਕ ਬੀਬੀ ਗੱਡੀ ਚਲਾਉਣ ਡਈ ਹੋਏ ਤੇ 50 ਬੰਦੇ ਪਿੱਛੇ ਤੱਕਦੇ ਰਸੋਂ। ਅੱਛਾ ਠੀਕ ਹੈ ਤੇ ਇਹ ਸਾਡੀ ਬਦਕਿਸਮਤੀ ਗੁਜਰਾਂਵਾਲਾ ਦੀ ਹੈ। इस्लामाबाद चले जाओ, लाहौर चले जाओ, कराची जाओ, कोई पता ही को नहीं बीबी है कि बंदा काम अपने ते गए ने काम तो वापस आ गए। ਵੈਸੇ ਮੋਸਨ ਸਾਹਿਬ ਮੈਂ ਵੇਖਿਆ ਹੁੰਦੇ ਅੱਜਕੱਲ ਗੁਜਰਾਂ ਦੀਆਂ ਕੁੜੀਆਂ ਜਿਹੜੀਆਂ ਨੇ ਮੋਟਰਸਾਈਕਲ ਚਲਾਉਂਦਾ ਬਹੁਤ ਘੱਟ ਜੇ ਉਹ ਹੁਣ 1-2 ਸਾਲ ਤੋਂ ਹੋਇਆ ਹੈ। ਹੈਲਮਟ ਵੇਖਿਆ ਸਪਾਇਆ ਮੈਂ ਇਸ ਚੀਜ਼ ਨੂੰ ਅੱਛਾ ਤੁਸੀਂ ਗੱਲ ਕੀਤੀ ਹੈ ਤੇ ਮੈਂ ਆਪਣਾ ਨਾ ਇੱਕ ਨਜ਼ਰੀਆ ਪੇਸ਼ ਕਰਾਂਗੀ। ਮੈਂ ਬਹੁਤ ਖੁਸ਼ ਹੋਈ ਹਾਂ ਦੀਪਿਆਂ ਨੂੰ ਦੇਖ ਕੇ ਜਦੋਂ ਉਹਨਾਂ ਨੇ ਮੋਟਰਸਾਈਕਲ ਚਲਾਉਣੀ ਸ਼ੁਰੂ ਕੀਤੀ ਹੈ ਕਿਉਂਕਿ ਬਿਹਾਈਂਡ ਦੀ ਸਕਰੀਨ ਜਿਹੜਾ ਪੱਸੇ ਪਰਦਾ ਬੱਚਿਆਂ ਦੇ ਨਾਲ ਵੈਨ ਦੇ ਉੱਤੇ ਜਾਣੇ ਨਾਲ ਰਕਸ਼ੇ ਡਰਾਈਵਰ ਦੇ ਨਾਲ ਜਾਣੇ ਨਾਲ ਮਸਾਇਲ ਨੇ। ਬਹੁਤ ਸਾਰੀਆਂ ਬੱਚੀਆਂ ਆਪਣੇ ਘਰ 'ਚ ਦੱਸ ਨਹੀਂ ਸਕਦੀਆਂ ਔਰ ਉਹ ਜਿਸ ਟਾਈਮ ਇੱਕ ਰਕਸ਼ੇ 'ਚ ਬੈਠੀਆਂ ਨੇ ਅਗਰ ਉਹਨਾਂ ਨੇ 1-2 ਕਦਮ ਵੀ ਅੱਗੇ ਲੈਣਾ ਹੈ ਤੇ ਉਹਨਾਂ ਨੂੰ ਕਿੰਨੀ ਖੁਸ਼ਾਮਦ ਕਰਨੀ ਪੈਂਦੀ ਹੈ ਰਕਸ਼ੇ ਡਰਾਈਵਰ ਦੀ ਜਾਂ ਉਸ ਟਾਈਮ ਉਹ ਜਿਹੜੀ ਹਕੂਮਤ ਵੈਨ ਡਰਾਈਵਰ ਦੇ ਕੋਲ ਇਹ ਨਹੀਂ ਕਹਿੰਦੀ ਕਿ ਤਮਾਮ ਰਕਸ਼ਾ ਡਰਾਈਵਰ ਜਾਂ ਤਮਾਮ ਵੈਨ ਡਰਾਈਵਰਸ ਜਿਹੜੇ ਨੇ ਉਹ ਇੱਕ ਤਰ੍ਹਾਂ ਦੀ ਤਬੀਅਤ ਦੇ ਹੋਣਗੇ ਬਹੁਤ ਅੱਛੇ ਲੋਕ ਹੈ ਸਭ ਮਿਹਨਤ ਕਰ ਰਹੇ ਨੇ ਲੇਕਿਨ ਇਹਨਾਂ ਅਨਾਸਰ ਵਿੱਚ ਐਸੇ ਅਨਾਸਰ ਵੀ ਹੁੰਦੇ ਨੇ ਜਿਹੜੇ ਮਾਸ਼ਰੇ ਦੇ ਉੱਤੇ ਤਬਾਹ ਹੁੰਦੇ ਨੇ ਔਰ ਉਹ ਬੱਚੀਆਂ ਵਾਸਤੇ ਇਤਨਾ ਤਕਲੀਫ ਤੇ ਹੋ ਜਾਂਦਾ। ਹੁਣ ਮੈਂ ਜਿਸ ਟਾਈਮ ਕੋਈ ਬੱਚੀ ਵੇਂਦੀ ਮੈਂ ਜ਼ਬਰਦਸਤ ਹੈਲਮਟ ਪਾਉਣਾ ਪਾ ਕੇ ਜਿੱਥੇ ਮਰਜ਼ੀ ਜਾਓ ਨਾ ਵੀ ਪਾਓ ਤੇ ਜਾਓ ਲੇਕਿਨ ਹੈਲਮਟ ਚੋ ਕੇ ਟ੍ਰੈਫਿਕ ਦਾ ਰੂਲ ਹੈ ਫਾਲੋ ਕਰੋ। लेकिन देखो अगर एक औरत इस चीज़ तो आज़ाद हो रही है खाम खा किस दे अंडर आकर कोई ऐसी एक्टिविटी या कोई अपना इस्तेसाल करन तो महफूज रहते हैं और वालदैन नूं कालेज जाण वालियां बच्चियां या स्कूल जाण वालियां बच्चियां ਜਿਹੜੇ ਆ ਕੇ ਬਾਈਕ ਚਲਾ ਸਕਦੀਆਂ ਨੇ ਉਹਨਾਂ ਨੂੰ ਜ਼ਰੂਰ ਪ੍ਰਮੋਟ ਕਰਨ ਉਹਨਾਂ ਨੂੰ ਜ਼ਰੂਰ ਇਨਕਰੇਜ ਕਰਨ ਕਿ ਉਹ ਇਸ ਚੀਜ਼ ਨੂੰ ਅਪਣਾਉਣ। बेशक मिस फौजिया बेशुमार मसाइल तो बच्चियां फस सकਦੀਆਂ ਨੇ ਕਿ ਰਕਸ਼ੇ ਦੇ ਵਿੱਚ ਇੱਕ ਔਰਤ ਬੱਚੀ ਬੈਠੀ ਹੈ ਤੇ ਉਹਦੇ ਨਾਲ ਆਣ ਕੇ ਅਗਰ ਮੁੰਡੇ ਜਾਂ ਕੋਈ ਉਸ ਤਰ੍ਹਾਂ ਦੇ ਬੰਦੇ ਬੈਠੇ ਉਹਦੇ ਨਾਲੋਂ ਬਹੁਤ ਬਿਹਤਰ ਹੈ ਕਿ ਬੱਚੀ ਆਪਣੀ ਮੋਟਰਸਾਈਕਲ ਤੇ ਜਾਏ ਔਰ ਆਪਣੀ ਮੋਟਰਸਾਈਕਲ ਤੇ ਆਵੇ ਉਹਨੂੰ ਕੋਈ ਨਾ ਹੋਵੇ। ਜੀ ਮੈਡਮ ਫਰਵਾ ਜੀ ਫਰਵਾ ਯਾਕੂਬ ਜੀ ਮੈਨੂੰ ਇਹ ਦੱਸੋ ਕਿ ਮਾਸ਼ਾਅੱਲਾ ਤੁਸੀਂ ਈਦ ਦੇ ਕੱਲ ਔਰ ਪਰਸੋਂ 2 ਰੋਜ਼ ਮਨਾਏ ਅੱਜ ਤੀਸਰਾ ਦਿਨ ਹੈ ਤੇ ਜਦੋਂ ਤੁਸੀਂ ਵੇਖਿਆ ਨਾ ਕਿ ਕਰੋਨੇ ਦੀ ਵਜ੍ਹਾ ਦੇ ਨਾਲ
ਜਦੋਂ ਪਿਛਲੀਆਂ ਈਦਾਂ ਗੁਜ਼ਰੀਆਂ ਕਿ ਤੁਸੀਂ ਘਰ ਘਰ ਦੇ ਵਿੱਚ ਉਹ ਸੇਵੀਆਂ ਜਿਹੜੀਆਂ ਕਿਉਂਕਿ ਛੋਟੀ ਈਦਾਂ ਦੇ ਈਦ ਉਲ ਫਿਤਰ ਖਾਦੀਆਂ ਸੇਵੀਆਂ ਲੱਥਾ ਫਿਕਰ ਉਹ ਇਹ ਮਿਸਾਲ ਨਾ ਬਣੀ ਇਹ ਸੇਵੀਆਂ ਵਾਲੀ ਹੀ ਈਦ ਹੈ। ਤੇ ਜਦੋਂ ਤੁਸੀਂ ਈਦ ਤਕਸੀਮ ਕਰਦੇ ਹੋ ਜਾਂ ਤੁਹਾਡੇ ਘਰ ਵੀ ਆਏ ਨੇ ਬਲਕਿ ਬਾਜ਼ ਕਰਦੇ ਇਸ ਤਰ੍ਹਾਂ ਹੁੰਦਾ ਸੀ ਲੋਕੀ ਈਦ ਪਕਾ ਈਦ ਦੀ ਉਹ ਸੇਵੀਆਂ ਪਕਾ ਕੇ ਸਾਰੇ ਮਹੱਲੇ 'ਚ ਵੰਡਦੇ ਨੇ ਤੇ ਉਸ ਤੋਂ ਬਾਅਦ ਤੁਹਾਡੇ ਘਰ ਆਪਣੇ ਘਰ ਆ ਜਾਂਦੀਆਂ ਸਾਰੇ ਘਰਾਂ ਦੇ ਵਿੱਚੋਂ। ਤੇ ਕਿਆ ਇਸ ਸਾਲ ਵੀ ਇਸ ਤਰ੍ਹਾਂ ਹੋਇਆ ਕਿਉਂਕਿ ਲੋਕੀ ਡਰਦੇ ਨੇ ਕਿ ਕਰੋਨਾ ਹੈ ਸ਼ਾਇਦ ਕਰੋਨੇ ਦੀ ਵਜ੍ਹਾ ਨਾਲ ਸਾਨੂੰ ਈਦ ਦੀ ਜਿਹੜੀ ਸੇਵੀਆਂ ਕਿਹਦੇ ਕਰੋਨਾ ਨਾਲ ਸਾਡੇ ਕਰਨਾ ਚੱਲ ਰਿਹਾ ਕਿਆ ਇਸ ਤਰ੍ਹਾਂ ਦਾ ਕੋਈ ਤੁਸੀਂ ਵੇਖਿਆ? ਤੁਹਾਨੂੰ ਲੱਗਦਾ है कि ਜਿਹੜਾ ਕਰੋਨਾ ਮਿੱਠੇ 'ਚ ट्रैवल करता हाँ, वैसे पर्सनली मुझे मीठा बहुत पसंद है और जितनी पिछली ईदें गुजरी हैं इस तरह होता था कि हमने ना एक घर सेलेक्ट किया होता था, इस घर से आएगी ना तो मैंने खानी है। अच्छा तो वो एक स्पेशलिटी होती है ईद की, मीठा आना की, और कुछ लोगों के घर में मीठा अच्छा भी बनता है तो मैंने अपने भाइयों से लड़के ना तो वो उनके घर का मीठा रख देती होती। इस बार तो ऐसा नहीं हुआ, खैर घरों में ही बनाया गया। अच्छा, ये पहले दिन तो चले सवैयां, दूसरे दिन मीठे में क्या हो, तीसरे दिन आज आपने क्या खाया होगा? नहीं पहले दिन ही मीठा खाया था, 2 दिन तो फिर नमकीन ही चला। हाँ। मीठे से खा के या ईद मनाते वो हैं? बस घर में जो है भाई नहीं खाते हैं, मैं अकेली खाती हूँ तो फिर वो बस एक ही दिन मीठा चलता है, 2 दिन अभी नमकीन है। अभी आपके पास होस्ट है, अब आप देखे क्या खिलाते हैं। ਅਰੇ ਜੀ ਇਸ ਤੋਂ ਬਾਅਦ ਅਸੀਂ ਖਾਣੇ ਦਾ ਰੇਂਜ ਨਾਜ਼ਰੀਨ ਖਾਣੇ ਦਾ ਰੇਂਜ ਕੀਤਾ ਇਨਸ਼ਾਅੱਲਾ ਤੁਹਾਨੂੰ ਖਾਣਾ ਖਿਲਾ ਕੇ ਅਸੀਂ ਭੇਜਾਂਗੇ। ਤੇ ਇਹ ਬਹੁਤ ਬਹੁਤ ਸ਼ੁਕਰੀਆ ਮੈਡਮ ਫਰਮਾ ਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਤਸ਼ਰੀਫ ਲਿਆਏ। ਮਾਸ਼ਾਅੱਲਾ ਕਿ ਈਦ ਦਾ ਦਿਨ ਬਹੁਤ ਮਸਰੂਫ ਦਿਨ ਹੁੰਦਾ, ਤੁਸੀਂ ਫਿਰ ਵੀ ਸਾਡੇ ਨਾਜ਼ਰੀਨ ਦੇ ਨਾਲ ਮਿਲ ਕੇ ਈਦ ਦਾ ਇਹ ਥੋੜਾ ਜਿਹਾ ਟਾਈਮ ਸਾਨੂੰ ਦਿੱਤਾ ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ। ਹੁਣ ਮੈਡਮ ਤੁਸੀਂ ਜ਼ਰਾ ਨਵੇਂ ਜਿਹੜੇ ਸਿੰਗਰ ਸਾਡੇ ਆਏ ਨੇ नाज़रीन साढ़े नाल इस वक्त एक इंतहाई पुरखलूस सिंगर ने लोक गीत गाते ने और इन्हां दी जेहड़ी इंडिविजुअलिटी है और इंफरादियत है वो ये वे कि ये अपना नाल चिमटा भी आप जाणगे ते लोकां नूं बहुत ज़्यादा महसूस करन दे। असी जेहड़ा जनाब सिंगर ने अब्दुल हमीद अंजुम जो कि मुरीद के तो तशरीफ लाए ने। ਅਬਦੁਲ ਹਮੀਦ ਅੰਜਮ ਕਿਆ ਬਾਤ ਹੈ ਜੀ ਜਿਹੜੀ ਕਿ ਰਸ਼ੀਦ ਅੰਜਮ ਸਾਹਿਬ ਦੇ ਤੁਸੀਂ ਉਹਨਾਂ ਦੇ ਸ਼ਾਗਿਰਦ ਮਾਸ਼ਾਅੱਲਾ ਜੀ ਰਸ਼ੀਦ ਅੰਜਮ ਸਾਹਿਬ ਦੇ ਸ਼ਾਗਿਰਦ ਨੇ। ਤੇ ਮੈਨੂੰ ਇਹ ਦੱਸੋ ਕਿ ਤੁਸੀਂ ਕਦੋਂ ਸ਼ਾਇਰੀ ਸ਼ੁਰੂ ਕੀਤੀ, ਗੁਲੂਕਾਰੀ ਕਦੋਂ ਸ਼ੁਰੂ ਕੀਤੀ? ਸ਼ੌਕ ਮੈਨੂੰ ਬਚਪਨ ਤੋਂ ਹੈ, ਸਕੂਲ ਟਾਈਮ ਤੋਂ, ਪ੍ਰਾਇਮਰੀ ਟਾਈਮ ਤੋਂ। ਨਹੀਂ ਤੇ ਹੁਣ ਤੁਹਾਡੀ ਉਮਰ ਕਿੰਨੀ ਹੋ ਗਈ ਹੈ? ਇਸ ਟਾਈਮ ਤਕਰੀਬਨ 50 ਤੋਂ ਉੱਤੇ ਨਿਕਲ ਇਹ ਗਈ। ਤੇ ਤੁਸੀਂ ਸਕੂਲ ਜਾ ਕੇ ਗੀਤ ਹੀ ਗਾਉਂਦੇ ਹੋਵੋਗੇ। ਨਹੀਂ ਉਦੋਂ ਬਸ ਮੈਂ ਰਾਤ ਨੂੰ ਹੁੰਦਾ ਸੀ ਜੀ ਹਰ ਜੁਮੇਰਾਤ ਨੂੰ ਅੱਜ ਮੈਂ ਰਾਤ ਨੂੰ ਤੇ ਉੱਥੇ ਸ਼ੌਕ ਵੱਧਦਾ ਫਿਰ ਕਾਫੀ ਰੁਲਣ ਤੋਂ ਬਾਅਦ ਫਿਰ ਉਸਤਾਦ ਜੀ ਰਸ਼ੀਦ ਅੰਜਮ ਸਾਹਿਬ ਨਾਲ ਮੇਰੀ ਮੁਲਾਕਾਤ ਹੋਈ। ਤੇ ਕਿੰਨੇ ਸਾਲ ਹੋ ਗਏ ਨੇ? ਤਕਰੀਬਨ 15 ਕੁ ਸਾਲ ਹੋ ਗਏ ਨੇ। ਅੱਛਾ ਉਹਨਾਂ ਦਾ ਲਿਖਿਆ ਹੋਇਆ ਕੋਈ ਕਿਉਂਕਿ ਉਹਨਾਂ ਦੀ ਜਿਹੜੀ ਹੈ ਸ਼ਾਇਰੀ ਬੜੀ ਕਮਾਲ ਦੀ ਹੈ, ਕੋਈ ਉਹਨਾਂ ਦਾ ਲਿਖਿਆ ਹੋਇਆ ਵਧੀਆ ਜਿਹਾ ਕਲਾਮ ਜਿਹੜਾ ਕੋ ਸਾਨੂੰ ਤੁਸੀਂ ਸੁਣਾਓਗੇ? ਜੀ ਕਲਾਮ ਤੇ ਉਹਨਾਂ ਦੇ ਬਹੁਤ ਜ਼ਿਆਦਾ ਨੇ ਲੇਕਿਨ ਇਸ ਈਦ ਦੇ ਮੌਕੇ ਤੇ ਮਿੱਠੀ ਈਦ ਹੈ ਤੇ ਮਿੱਠਾ ਜਿਹਾ ਗੀਤ ਮੇਰੇ ਉਸਤਾਦ ਜੀ ਦਾ ਲਿਖਿਆ ਸੱਜਣਾ ਦੇ ਵਿਹੜੇ ਵਿੱਚ ਬਲ ਜੇ ਅੰਗੂਰ ਦੀ। ਵੈਸੇ ਅੱਜ ਕੱਲ ਅੰਗੂਰ ਜਿਹੜੇ ਨੇ ਬਾਲਾਂ ਦੇ ਉੱਤੇ ਜਿਹੜੇ ਪੱਕਣੇ ਸ਼ੁਰੂ ਹੋਏ ਨੇ ਬੜੇ ਮੌਕੇ ਦਾ ਜੀ। ਸੱਜਣਾ ਦੇ ਵਿਹੜੇ ਵਿੱਚ ਬਲ ਜੇ
बहुत जबरदस्त साना ਅਬਦੁਲ ਹਮੀਦ ਸਾਹਿਬ ਤੇ ਮੁੰਡੇ ਜੀ ਲੱਗਾ ਸੀ ਜਿਵੇਂ ਅੰਗੂਰਾਂ ਦਾ ਮੌਸਮ ਆ ਗਿਆ ਤੇ ਇੱਥੇ ਨਾਜ਼ਰੀਨ ਅਸੀਂ ਲੈਨੇ ਆ ਇੱਕ ਛੋਟਾ ਜਿਹਾ ਬ੍ਰੇਕ। ਤੁਸੀਂ ਕਿਤੇ ਜਾਣਾ ਨਹੀਂ ਤੇ ਬਹੁਤ ਜਲਦੀ ਤੁਹਾਨੂੰ ਫੇਰ ਆਣ ਕੇ ਮਿਲਣਾ ਤੇ ਪ੍ਰੋਗਰਾਮ ਨੂੰ ਇੱਥੋਂ ਫੇਰ ਸ਼ੁਰੂ ਕਰਾਂਗੇ ਤੇ ਤੁਸੀਂ ਹੋਰ ਰੰਗਾ ਰੰਗ ਪ੍ਰੋਗਰਾਮ ਵੇਖੋਗੇ। अस्सलाम वालेकुम प्यारे दोस्तों, अल्हम्दुलिल्लाह हमने कर दिया आगाज कि रहमानी न्यूज़ बनेगा हर दिल की आवाज़। रहमानी न्यूज़ बनाने का मकसद मुख्तलिफ शोबाए ज़िंदगी में मौजूद उन अहबाब की सलाहियतों को उजागर करना है जो मुनासिब प्लेटफार्म न होने की वजह से पूरी तरह चमक नहीं सकते। आप गुलूकार हैं या फिर न्यूज़ कास्टर, अदाकार हैं या फिर खिलाड़ी, लोग फनकार हैं या फिर नात खां, आप शहर में हैं या फिर गांव में, दूर हैं या फिर नजदीक, कारोबारी शख्सियत हैं या फिर मजदूर, आप जिस भी शोबा से तल्लुक रखते हैं, हमारा काम आपके हुनर को दुनिया के सामने पेश करना है। अल्हम्दुलिल्लाह हमने कर दिया है आगाज कि रहमानी न्यूज़ बनेगा हर दिल की आवाज़। अस्सलाम वालेकुम दोस्तों, सुखनवरों, साथियों, आप देख रहे हैं रहमानी न्यूज़ और मैं हूं आपका मेज़बान जान काश्मीरी। प्रोग्राम सुखन सराय के साथ जिसमें मुल्क भर से शायरात और शोराए कराम अपना कलाम पेश करेंगे। अस्सलाम वालेकुम प्यारे दोस्तों, मैं ਤੁਹਾਡਾ ਆਪਣਾ ਮੁਹੰਮਦ ਉਮਰ ਪਹਿਲਵਾਨ ਉਸਮੇ ਪਾਗਵਾ ਹੈ। ਤੁਸੀਂ ਵੇਖ ਰਹੇ ਹੋ ਰਹਿਮਾਨੀ ਨਿਊਜ਼। ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਪਹਿਲਵਾਨਾਂ ਦਾ ਪ੍ਰੋਗਰਾਮ ਤਰੀਕੇ ਸ਼ਾਹਜ਼ੋਰਾ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜਾਣ ਸਕੋਗੇ ਪਾਕਿਸਤਾਨ ਦੇ ਨਾਮਵਰ ਪਹਿਲਵਾਨਾਂ ਦੀ ਜ਼ਿੰਦਗੀ ਦੇ ਬਾਰੇ ਵਿੱਚ। ਵੈਲਕਮ ਬੈਕ ਨਾਜ਼ਰੀਨ। ਅਸੀਂ ਅੱਜ ਈਦ ਦੇ ਤੀਸਰੇ ਦਿਨ ਈਦ ਦੇ ਰੰਗ ਰਹਿਮਾਨੀ ਨਿਊਜ਼ ਦੇ ਸੰਗ ਬ੍ਰੇਕ ਦੇ ਦੌਰਾਨ ਜਿਹੜਾ ਸਾਡੇ ਕੋਲ ਹੋਰ ਨਵੇਂ ਮਹਿਮਾਨਾਂ ਨੇ ਸ਼ਿਰਕਤ ਕੀਤੀ ਹੈ ਤੇ ਤਾਂ ਕਿ ਈਦ ਦੇ ਜਿਹੜੀ ਖੁਸ਼ੀ ਹੈ ਉਹ ਹੋਰ ਦੁਬਾਲਾ ਹੋ ਸਕੇ ਮਹਿਮਾਨਾਂ ਦਾ ਤਾਰੁਫ ਤੁਹਾਡੇ ਨਾਲ ਕਰਾਉਂਦੇ ਆ। ਸਭ ਤੋਂ ਪਹਿਲੇ ਜਿਹੜੇ ਆਪਣਾ ਕਿਸਾਨ ਸਾਡੇ ਨਾਲ ਤਸ਼ਰੀਫ ਫਰਮਾ ਨੇ ਮੁਨੱਵਰ ਹੁਸੈਨ ਗੁਰਾਇਆ ਸਾਹਿਬ। ਪੰਜਾਬ ਦਾ ਹੁਸਨ ਜਿਹੜਾ ਹੈ ਉਹ ਕਿਸਾਨਾਂ ਦੇ ਨਾਲ ਹੈ ਔਰ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਫਸਲ ਨੂੰ ਉਗਾਉਣੇ ਦੇ ਵਿੱਚ ਆਪਣਾ ਇੱਕ ਨਾਮ ਰੱਖਦੀ ਹੈ ਤੇ ਅਸੀਂ ਮੁਨੱਵਰ ਹੁਸੈਨ ਗੁਰਾਇਆ ਸਾਹਿਬ ਕੋਲੋਂ ਇਹ ਸਵਾਲ ਕਰਦੇ ਹਾਂ ਕਿ ਇਸ ਸਾਲ ਗੰਦਮ ਕੈਸੀ पैदावार हुई है और तुसी इस तो मुतमीन हो और क्या अगो जड़ा मुल्की ज़रूरत को पूरा करेगी। बिस्मिल्लाहिर्रहमानिर्रहीम जी, अस्सलाम वालेकुम। माशाल्लाह जी ऐलका कणक जी है ना साड़ी गंदों बड़ी हुई है, फसल बड़ी सोहनी हुई है, कट्टी भी मौसम दे दौरान ही गई है, टाइम नाल गई है, कणक माशाल्लाह वाहवा निकली है। इंशाल्लाह साड़ी फसल जी है अगों दे विच चंगी होए करेगी अल्लाह दे हुक्म नाल। ते इस वारी जी है ना बहुत प्यारी कणक हुई है, बहुत लोग किसान जिहड़े ने खुश होए ने ते राजी होए ने। शुक्र अल्हम्दुलिल्लाह, अल्लाह ने रिज़्क दिता है, शुक्र अल्हम्दुलिल्लाह। बड़े किसान साडे खुश ने इंशाल्लाह इस टाइम। अच्छा अमूमन इस तरह ਹੁੰਦਾ ਹੈ ਕਿ ਜਿਸ ਟਾਈਮ ਫਸਲ ਤਿਆਰ ਹੋ ਜਾਂਦੀ ਹੈ ਤੇ ਕਿਸਾਨਾਂ ਦੇ ਦਿਲ ਜਿਹੜੇ ਨੇ ਬੱਦਲ ਨੂੰ ਵੇਖ ਕੇ ਗਰਜਣ ਸ਼ੁਰੂ ਕਰ ਦਿੰਦੇ ਨੇ। ਹਾਂਜੀ खुश हो जाते हैं, राजी हो खुश। फसल कटन के करीब अगर बदल खड़के तो ਤੁਹਾਡੇ ਦਿਲ बड़े दिल च अफसोस हो जाता है, रंज होता है ते दिल च मणख लग जाता है या मालका साड़ी फसल पक्की है। नहीं सारे लोग आंदे ने कि ਜਦੋਂ ਕਣਕ ਪੱਕੀ ਹੋ ਗਈ ਯਾਰ ਅਬੁਲ ਆਲਾ ਵੀ ਸਾਨੂੰ ਸੋਨੇ ਦੀ ਕਣੀ ਨਹੀਂ ਚਾਹੀਦੀ ਕਿ ਜਿਹੜੇ ਕਿ ਬਾਹਰ ਜਿਹੜੇ ਸੋਨੇ ਦੀ ਨਹੀਂ ਪਾਏ ਉਹ ਸਾਨੂੰ ਨਹੀਂ ਚਾਹੀਦੀ ਕਿਉਂਕਿ ਸਾਡੇ ਰਿਜ਼ਕ ਬਿਲਕੁਲ ਘਰਾਂ ਦੇ ਕੋਲ ਆਇਆ ਸਾਡੇ ਮੂੰਹਾਂ ਦੇ ਨੇੜੇ ਹੈ। ਇਹ ਨੁਕਸਾਨ ਨਾ ਹੋ ਜਾਵੇ, ਨੁਕਸਾਨ ਨਾ ਹੋ ਜਾਵੇ। ਇਸ ਦਾ ਮਤਲਬ ਇਹ ਹੈ ਕਿ ਇਸ ਵਾਰੀ ਬਾਰਿਸ਼ਾਂ ਤੇ ਨੁਕਸਾਨ ਜਿਹੜੇ ਹੁੰਦੇ ਨੇ ਫਸਲ ਦੇ ਬਾਰਿਸ਼ ਹੋਣੇ ਨਾਲ ਉਹਦੇ ਤੋਂ ਕਾਫੀ ਕਿਸਾਨ महफूज रहे ने इंशाल्लाह अल्हम्दुलिल्लाह अल्हम्दुलिल्लाह खुशी दी गल है। अल्हम्दुलिल्लाह ਇਹ ਮੈਨੂੰ ਦੱਸੋ
ਦੱਸੋ ਕਿ ਤੁਸੀਂ ਅੱਗੇ ਵੀ ਈਦਾਂ ਮਨਾਈਆਂ ਤੇ ਇਸ ਦਫਾ ਤੁਸੀਂ ਜਿਹੜੀ ਈਦ ਪਹਿਲੀ ਈਦ ਜਿਹੜੀ 2-3 ਸਾਲ ਪਹਿਲਾਂ ਈਦਾਂ ਸਨ ਉਹਨਾਂ ਦੇ ਵਿੱਚ ਇਸ ਸਾਲ ਦੀ ਈਦ ਵਿੱਚ ਕੀ ਫਰਕ ਮਹਿਸੂਸ ਕਰਦੇ? ਬੜਾ ਫਰਕ ਹੈ ਜੀ। ਇਸ ਵੇਲੇ ਇਸ ਟਾਈਮ ਜਿਹੜੀ ਗੁਜ਼ਰ ਰਹੀ ਹੈ ਇਹ ਬੜੀ ਇੱਕ ਪਰੇਸ਼ਾਨੀ ਦੀ ਗੁਜ਼ਰ ਰਹੀ ਹੈ। ਕਰੋਨੇ ਦੀ ਵਜ੍ਹਾ ਨਾਲ ਲੋਕੀ ਬਹੁਤ ਮਜਬੂਰ ਨੇ, ਨਾ ਤੇ ਕਰੇ ਬਾਹਰ ਅੰਦਰ ਜਾ ਸਕਦੇ ਨੇ, ਨਾ ਕੁਛ ਹੈ ਲਿਆ ਸਕਦੇ ਨੇ, ਨਾ ਬੱਚਿਆਂ ਨੂੰ ਖੁਸ਼ ਕਰ ਸਕਦੇ, ਨਾ ਰਾਜ਼ੀ ਕਰ ਸਕਦੇ ਨੇ। ਕਰੋਨੇ ਦੀ ਵਜ੍ਹਾ ਨਾਲ ਐਤਕਾਂ ਈਦ ਜਿਹੜੀ ਹੈ ਨਾ ਬਹੁਤ ਮੱਠੀ ਗੁਜ਼ਰਦੀ ਹੈ ਪਈ। ਪਤਾ ਕਿ ਉਹ ਇੱਕ ਉਰਦੂ ਦਾ ਗਾਣਾ ਸੁਣਿਆ ਤੇ ਉਹਦੇ ਵਿੱਚ ਉਹ ਕਹਿੰਦੀ ਹੈ ਕਿ ਰਕਸ जंजीर पहन के भी किया जाता है। तो कोरोना अपनी जगह ते मुसम्मम हकीकत रखता है। इसके बावजूद जड़ी खुशी है जो कि हुक्म है ईद रब की तरफों दी खुशी करनी है, कोरोना छड़ के कुछ भी होवे तो फिर मनानी है। लोग अपने घरां दे विच खुशियां कर रहे हैं, बाहर कर रहे हैं। ਅਸੀਂ नाज़रीन ਨੂੰ ਇਹ ਪੈगाम देंगे कि बेशक कोरोना इस टाइम मुल्क के उत्ते एक खौफ का आलम क्रिएट करके रख रहे हैं, लेकिन तुसी अल्लाह ताला दे हुक्म के मुताबिक ਜਿਹੜੇ ਵੀ ਇਹਦੇ ਆਪਣੇ ਇਕਦਾਮਾਤ ਕੀਤੇ ਗਏ ਨੇ ਆਪਣੇ ਆਪ ਨੂੰ ਮਹਿਫੂਜ਼ ਰੱਖਣ ਦੇ ਉਨ ਮਲਹੂਜ਼ੇ ਖਾਤਰ ਰੱਖਦੇ ਹੋਏ ਖੁਸ਼ੀਆਂ ਮਨਾਓ ਔਰ ਬਿਲਕੁਲ ਮਾਯੂਸ ਨਾ ਹੋ। इंशाअल्लाह पाकिस्तान इस वबा तो जरूर बाहर आ जाएगा और अज तक पाकिस्तान बेहतरीन तरीके नाल ਜਿਹੜਾ ਮੁਕਾਬਲਾ ਕਰ ਰਿਹਾ ਔਰ ਅੱਗੋਂ ਵੀ ਕਰੇਗਾ। ਮੌਜੂਦਾ ਗਵਰਨਮੈਂਟ ਨੇ ਬਹੁਤ ਜ਼ਿਆਦਾ ਅਲਹਮਦੁਲਿਲਾ ਇਕਦਾਮਾਤ ਕੀਤੇ ਕਿ ਤੀਸਰੀ ਲਹਿਰ ਦੇ ਵਿੱਚ ਵੀ ਅਸੀਂ ਅਲਹਮਦੁਲਿਲਾ ਬਹੁਤ ਹੱਦ ਤੱਕ ਅਸੀਂ ਜਿਹੜਾ महफूज अलहमदुलिल्लाह। साढ़े गुआढ़ इंडिया दे विच जो कुछ हालात लोगों को हो रहे हैं अल्लाह तबारक व तआला तौबा इस्तगफार अल्लाह माफ करे, ते सानू अपने हिफ्ज़ो ईमान दे विच रखे और मैं ना कि पूरी दुनिया दे जेड़े मुसलमान ने अल्लाह तबारक व तआला उन्हां दे अपनी रहमत फरमाए अपने हिफ्ज़ो ईमान च रखे। बहुत शुक्रिया जनाब, अल्लाह हर से रहम करे, अल्लाह हर से रहम मेहमान। तुसी कोई आज दे हवाले नाल कोई गल कोई शेर कोई क्योंकि तुसी जड़के बंदे हो पंजाबी दा शेर कुछ सुनाओ जेड़ा ऐसा जेड़ा थारे नाल शेर जी एक छोटा जिहा पंजाबी दा दाल दिल मेरा ਇਹੋ ਚਾਹੁੰਦਾ दाल दोस्तां ने एक पैसा दिता इस पैसे ਦੀਆਂ ਲਿਆਵੀਂ ਤੂੰ 4 ਚੀਜ਼ਾਂ ਇੱਕ ਲਈ ਲੱਕੜੀ ਇੱਕ ਲਈ ਖਖੜੀ ਤੀਜਾ ਲਈ ਫੁੱਲਾਂ ਦਾ ਹਾਰ ਬੀਬਾ ਦੁੱਧ ਚੋ ਲਿਆਵੀਂ ਪੈਸਾ ਮੋੜ ਲਿਆਵੀਂ ਆਨੇ ਧੇਲੇ ਦਾ ਨਾ ਕਰੀ ਹਜ਼ਾਰ ਬੀਬਾ ਜੇ ਤੂੰ ਇਸ ਗੱਲ ਨੂੰ ਜਾਣਨਾ ਤੇ ਮੇਰੇ ਸ਼ੇਰ ਦਾ ਦੇਵੀਂ ਜਵਾਬ ਬੀਬਾ। हाँ जी रशीद अंजम साहब ही है जवाब एडा औखा दे सकते मेरे को महाराज। हाँ जी शाहद अमान साहब तुसी भी ज़ाहर पिंड तो ततले वाली तो थोड़ा तलक है और मैंने इस गल की खुशी है कि ਅਸੀਂ ਸਾਰੇ ਇੱਕ ਇਲਾਕੇ ਦੇ ਹਾਂ। शाहद अमान साहब ततले वाली, मोहसन साहब ਜਿਹੜੇ ਨੇ ਮਰਾਲੀ ਵਾਲਾ, ਗਰਾਇਆ ਸਾਹਿਬ ਚੜਿਆਲਾ ਮੇਰੇ ਪਿੰਡ ਤੋਂ ਤੇ ਮੇਰਾ ਪਿੰਡ ਇਹ ਸਾਡਾ ਇੱਕ ਏਰੀਆ ਹੈ ਸੀ ਜਿਹੜੀ ਇੱਕ ਜਗ੍ਹਾ ਤੇ ਲੋਕ ਅੱਜ ਸਟੂਡੀਓ ਰਹਿਮਾਨ ਨਿਊਜ਼ ਵਿੱਚ ਇਕੱਠੇ ਹੋਏ ਆ। ਇਹਦਾ ਜਵਾਬ ਤੁਸੀਂ ਸਭ ਤੋਂ ਪਹਿਲਾਂ ਟ੍ਰਾਂਸਲੇਸ਼ਨ ਕਰੋ ਕਿ ਤੁਸੀਂ ਇਹ ਕੀ ਫਰਮਾਇਆ ਤੇ ਜੇ ਜਾਣਨਾ ਇਸ ਗੱਲ ਨੂੰ ਸਮਝਣਾ ਤੇ ਮੇਰੇ ਸ਼ੇਰ ਦਾ ਦੇਣ ਜਵਾਬ ਹੀ। ਇੱਥੇ ਥੋੜਾ ਕਿਸੇ ਨੇ ਜਵਾਬ ਨਹੀਂ ਦੇਣਾ। ਮੈਡਮ ਪਰ ਵੈਸੇ ਏਡੇ ਵੱਡੇ ਪੜ੍ਹੇ ਲਿਖੇ ਅਫਸਰ ਨੇ ਸ਼ਾਇਦ ਇਹ ਦੇ ਦੇਣ ਮੇਰੀ ਦੇ ਸਮਝ ਤੋਂ ਬਾਹਰ। ਮੈਂ ਤੇ ਬਜ਼ੁਰਗਾਂ ਨੂੰ ਜਵਾਬ ਦੇਣਾ ਪਸੰਦ ਹੈ। ਬੜੀ ਗੱਲ ਮੈਂ ਇਤਰਾਮ ਕਰਦੀ ਹਾਂ ਜਿਹੜੀ ਚਲੋ ਜੀ ਕਹੀ ਉਹ ਮੈਂ ਪਾ ਜਾਵਾਂ। ਲੋ ਜੀ ਸ਼ੇਰ ਦਾ ਜਵਾਬ ਦੇ ਦਿੰਦੇ ਆ ਅਸੀਂ ਆਪੇ ਹੀ। ਦਾਲ ਦਿਲ ਮੇਰਾ ਗਿਆ ਸੀ ਇੱਕ ਪਹਾੜੀ ਉੱਤੇ, ਉੱਥੇ ਅਕਸਨ ਬੇਸ਼ੁਮਾਰ ਬੀਬਾ ਇੱਕ ਲਈ ਲੱਕੜੀ ਇੱਕ ਲਈ ਖੜੀ ਤੀਜਾ ਲਿਆ ਫੁੱਲਾਂ ਦਾ ਹਾਰ ਬੀਬਾ ਦੁੱਧ ਚੋ ਲਿਆਂਦਾ ਪੈਸਾ ਮੋੜ ਲਿਆਂਦਾ ਆਨੇ ਧੇਲੇ ਦਾ ਨਹੀਂ ਕੀਤਾ ਹਜ਼ਾਰ ਬੀਬਾ ਜੇ ਮੈਂ ਇਸ ਗੱਲ ਨੂੰ ਜਾਣਦਾ ਸਾਂ ਤੇ ਤੇਰੇ ਸ਼ੇਰ ਦਾ ਦਿੱਤਾ ਜਵਾਬ। ਅੱਛਾ ਇਹਨਾਂ ਦੇ ਨਾ ਕਲਾਮ ਮਾਸ਼ਾਅੱਲਾ ਬੜਾ ਖੂਬਸੂਰਤ ਹੈ। ਮਨ ਆਪਣੇ ਨਾਲ ਨਾਨਾ ਅਬੂ ਯਾਦ ਆ ਗਏ ਨੇ। ਉਹ ਇੱਕ ਪੰਜਾਬੀ ਦੀ ਨਜ਼ਮ ਸੁਣਾਉਂਦੇ ਸਨ, ਅਸੀਂ ਬਚਪਨ 'ਚ ਹੀ ਯਾਦ ਕਰਦੇ ਸਾਨੂੰ ਦਾ ਮਤਲਬ ਇੰਨਾ ਨਹੀਂ ਸੀ ਆਉਂਦਾ ਪਰ ਹੁਣ ਤੇ ਸਮਝ ਆ ਗਈ ਹੈ। ਉਹਨਾਂ ਨੇ ਕਹਿਣਾ ਕਿ ਇੱਕ ਬੀਬੀ ਸੀ ਉਹ ਕਿਸੇ ਪੇੜੇ ਵਿੱਚ ਨਾ ਆਪਣਾ ਮਾਲ ਡੰਗਰ ਚਰਾਂਦੀ ਪਈ ਸੀ ਤੇ ਇੱਕ ਸ਼ਹਿਰੀ ਬਾਬੂ ਲੰਘਿਆ ਤੇ ਉਹਨੇ ਕਿਹਾ ਕਿ ਇਹ ਤੇ ਇੰਨੀ ਸਮਝ ਨਹੀਂ ਆ ਤੇ ਮੈਂ ਇਹਦੇ ਕੋਲੋਂ ਪੁੱਠੇ ਤਰੀਕੇ ਨਾਲ ਸਵਾਲ ਕਰਾਂ ਤੇ ਉਹ ਕਰਦੇ ਨੇ ਕੁੜੀਏ ਨੀ ਕੀ ਕੁੜੀਏ। ਉਹ ਸ਼ਹਿਰੀ ਬੰਦਾ ਕਹਿੰਦਾ ਕਿ ਕੁੜੀਏ ਨੀ ਕੀ ਕੁੜੀਏ ਹੱਥ ਸੱਡਾ ਸੋੜ ਚੁਗਾਨੀ ਹੈ ਇਸ ਨਾਲੇ ਦਾ ਕੀ ਕਰਾਂ। ਉਹ ਬੀਬੀ ਬੜੀ ਸਮਝਦਾਰ ਸੀ, ਉਹਨੇ ਕਿਹਾ ਰਾਈ ਰਾਹ ਵਾਲੀ ਜਾਣਾ ਹੈ ਤੂੰ ਬੋਲ ਬੁਲੰਦਾ ਪੁੱਠੇ ਇੱਥੇ ਬੱਕਰੀਆਂ ਕਸਾਈ ਕੁੱਥੇ ਛਪੜਾਂ ਉੱਤੇ ਜੰਮੀ ਝਾੜ ਪੇਡਾਂ ਚੁਣ ਮਾਰੇ ਪਗਿਆੜ ਚੱਕੀ ਲੈ ਗਿਆ ਚੂਹਾ ਤੇ ਕੋਲੂ ਲੈ ਗਿਆ ਕਾਂ ਐਸ ਨਾਵੇਂ ਦਾ ਐਗਾ। ਵਾਹ ਹੁਣ ਸਾਨੂੰ ਇਹਦੇ ਬਾਰੇ ਥੋੜਾ ਸਮਝਾ ਦਿਓ, ਤੁਹਾਨੂੰ ਤੇ ਸਮਝ ਹੋਣਾ ਹੀ ਹੈ। ਮਤਲਬ ਇਹ ਵੀ ਕਿ ਸਾਡੇ ਨਾਜ਼ਰੀਨ ਨੂੰ ਮਾਸ਼ਾਅੱਲਾ ਸ਼ੇਰ ਸਾਡਾ ਗਲਤ ਨਹੀਂ ਹੋਇਆ। ਨਹੀਂ ਬੇਤਰੀਨ ਸਿਆਣਿਆਂ ਦੀ ਕਹਾਵਤ ਹੈ ਨਾ ਜੀ, ਬਿਲਕੁਲ ਠੀਕ ਹੈ। ਹਾਂਜੀ ਤੇ ਮੈਂ ਥੋੜਾ ਇਹ ਮੈਂ ਦੱਸ ਦਿੰਦੀ ਹਾਂ ਕਿ ਆਮ ਤੌਰ ਤੇ ਇਹ ਸਮਝਿਆ ਜਾਂਦਾ ਹੈ ਕਿ ਜਿਹੜੇ ਸਾਡਾ ਜੋ ਲੋਕ ਨੇ ਪਿਆਰ ਦੇ ਸ਼ਾਇਦ ਉਹਨਾਂ ਨੂੰ ਵੱਲ ਨਹੀਂ ਗੱਲ ਕਰਨ ਦਾ ਜਾਂ ਉਹਨਾਂ ਦੀ ਸਮਝ ਵਿੱਚ ਕੋਈ ਕਮੀ ਹੋਵੇ
ਹਾਲਾਂਕਿ ਮੇਰਾ ਇਹ ਜ਼ਾਤੀ ਨਜ਼ਰੀਆ ਹੈ ਕਿ ਉਹਨਾਂ ਦੇ ਵਿੱਚ ਵੱਲ ਨਹੀਂ ਹੁੰਦੇ, ਗੱਲ ਬੜੀਆਂ ਸੋਹਣੀਆਂ ਕਰਦੇ ਨੇ, ਵੱਲ ਹੁੰਦੇ ਨੇ ਔਰ ਤਰ੍ਹਾਂ ਦੇ ਢੰਗ ਨਹੀਂ ਹੁੰਦਾ, ਤਰਜ ਨਹੀਂ ਹੁੰਦੀ, ਹਾਂਜੀ। ਪਤਾ ਨਹੀਂ ਲੱਗਦਾ ਗੱਲ ਕਿਵੇਂ ਸਿੱਧੀ ਕਰਨੀ। ਗੱਲ ਕਰਦੇ ਨੇ। ਉਸ ਬੀਬੀ ਨੂੰ ਉਸ ਸ਼ਹਿਰੀ ਨੇ ਪੁੱਠੇ ਤਰੀਕੇ ਨਾਲ ਸਵਾਲ ਕੀਤਾ ਕਿ ਬੀਬੀ ਤੂੰ ਤੇ ਜਿਹੜਾ ਨਾ ਉਹ ਸੱਡਾ ਪਤਾ ਨਹੀਂ ਸ਼ਾਇਦ ਜਾਨਵਰ ਨੂੰ ਆਂਦੇ ਹਾਂਜੀ, ਜਾਨਵਰ ਨੂੰ, ਫੜਿਆ ਅੱਜ ਦੇ ਘਰ ਆਏ ਮਾਈ ਦੇ ਪੁੱਤਰ ਨੂੰ। ਹੱਥ ਵਿੱਚ ਫੜਿਆ ਤੇ ਸੋਟ ਸ਼ਾਇਦ ਛੜੀ ਨੂੰ ਕਹਿੰਦੇ ਛੜੀ ਨੂੰ ਸੋਟੀ ਆ। ਕੌਣ ਤੂੰ ਚੁਗਾ ਰਹੀ ਹੈ, ਮਤਲਬ ਪੁੱਛਣਾ ਹੁੰਦੇ ਕਹਿਣਾ ਸੀ ਵੀ ਹੱਥ 'ਚ ਤੁਹਾਡੇ ਸੋਟੀ ਹੈ ਤੇ ਤੁਸੀਂ ਜਾਨਵਰ ਨੂੰ ਚੁਗਾ ਰਹੇ ਹੋ। ਲੇਕਿਨ ਉਹਨੇ ਕਿਹਾ ਹੱਥ ਸੱਡਾ ਸੋਟ ਚੁਗਾਨੀ ਹੈ। ਇਸ ਨਾਵੇਂ ਦਾ ਕੀ ਗ੍ਰਾਂ ਦਾ ਨਾਮ ਪਿੰਡ ਦਾ ਨਾਮ ਪਿੰਡ ਦਾ। ਉਸਨੇ ਫਿਰ ਜਵਾਬ ਦਿਆ ਗਿਆ ਸੀ ਕਿ ਰਾਈਆਰਾ ਵੱਲ ਜਾਂਦਾ ਹੈ, ਕੋਲ ਬੁਲੇਂਦਾ ਪੁੱਠੇ ਇੱਥੇ ਬੱਕਰੀਆਂ ਕਸਾਈ ਕੁੱਥੇ ਇਹ ਮੀਆਂ ਉੱਤੇ ਛੱਪੜ ਫਿਰ ਛੱਪੜਾਂ ਉੱਤੇ ਜੰਮੀ ਚਾੜ ਪੇਡਾਂ ਚੁਣ ਮਾਰੇ ਪਗਿਆੜ ਯਾਨੀ ਸਾਰੇ ਉਲਟੇ ਹੋਣੋਂ ਕਿ ਦੱਸਦੀ ਹੈ। ਇਹ ਬੜੇ ਚਿਰ ਦੀ ਰਹਿ ਗਿਆ ਜੂਆ ਤੇ ਕੋਲ ਰਹਿ ਗਿਆ ਬੜੇ ਚਿਰ ਦੀ ਕਹਾਵਤ ਹੈ, ਸਿਆਸਤ ਤੇ ਤੁਸੀਂ ਅਜੇ ਤੱਕ ਯਾਦ ਰੱਖੀ ਹੈ। ਤੇ ਉਹ ਜਿਹੜਾ ਸੀ ਨਾ ਸ਼ੇਰ, ਮੈਂ ਤੁਹਾਨੂੰ ਸੁਣਾਇਆ, ਥੋੜੀ ਤਫਸੀਲੀ ਸੁਣਾ ਦਿਆਂ। ਜੀ ਜ਼ਰੂਰ ਨਾਜ਼ਰੀਨ ਵਾਸਤੇ ਸੁਣਾਓ। ਉਹ ਜਿਹੜਾ ਜਦੋਂ ਜਾਂਦਾ ਨਾ ਪਹਾੜੀ ਦੇ ਉੱਤੇ ਤੇ ਅੱਕ ਬੜੇ ਹੁੰਦੇ ਨੇ ਤੇ ਅੱਕ ਦੀ ਸੁੱਕੀ ਲੱਕੜੀ ਹੁੰਦੀ ਹੈ, ਉਸੇ ਅੱਕ ਦੇ ਨਾਲ ਫੁੱਲ ਹੁੰਦੇ ਨੇ, ਉਹ ਫੁੱਲਾਂ ਦਾ ਹਾਰ ਬਣਦਾ ਹੈ। ਉਸੇ ਅੱਕ ਨੂੰ ਐਂ ਕਰਕੇ ਡੂਡੀ ਭੰਨ ਕੇ ਕੋ ਪੱਤਰ ਉਹਦੇ ਦੁੱਧ ਚੋਰੀਦਾ। ਇਹ ਸਾਰੀ ਕਹਾਣੀ ਉਹ ਅੱਕ ਦੇ ਵਿੱਚੋਂ ਨਿਕਲਦੀ ਹੈ। ਜਿਹੜੀ ਲੱਕੜੀ ਉਹ ਵੀ ਅੱਕ ਦੀ ਹੈ, ਦੁੱਧ ਵੀ ਅੱਕ ਚੋਂ ਨਿਕਲਦਾ ਹੈ, ਫੁੱਲ ਵੀ ਅੱਕ ਦੇ ਹੁੰਦੇ ਨੇ ਤੇ ਪੈਸਾ ਜਿਹੜਾ ਉਹ ਨਾ ਦੇਖਦਾ ਹੈ ਤੇ ਨਾਲ ਜਦੋਂ ਉਹ ਸਭ ਕੁਝ ਮਿਲ ਜਾਂਦਾ ਅੱਕ ਦੇ ਵਿੱਚੋਂ ਹੀ। ਆਖ ਦੇ ਵਿੱਚ ਉਹ ਵੀ ਕਹਿੰਦਾ ਮਸਾ ਅਸੀਂ ਸੁਣਿਆ ਜੀ ਹਾਂਜੀ। ਅਸੀਂ ਤੇ ਅੰਬ ਲਾਣੇ ਨੇ ਭਾਵੇਂ ਅੱਕਾਂ ਨਾਲ ਲਾ ਭਾਵੇਂ ਅੱਕਾਂ ਨਾਲ ਉਹ ਡੋਡੇ ਮਤਲਬ ਆਹ ਨਾਲ ਹੁੰਦੇ ਨੇ ਨਾ ਡੋਡੇ, ਉਹਨਾਂ ਨੂੰ ਆਂਦੇ। ਅੱਛਾ ਠੀਕ। ਹਾਂ ਨਾਜ਼ਰੀਨ, ਉਹਨਾਂ ਦੀ ਸ਼ਕਲ ਦੇਖੋ ਕਿ ਆਮ ਸਾਡਾ ਪੰਜਾਬ ਦੀ ਸਕਾਫਤ, ਸਾਡਾ ਪੰਜਾਬ ਦਾ ਕਲਚਰ, ਸੇਬ ਸੱਭਿਆਚਾਰ ਕਿੰਨਾ ਪਿਆਰਾ ਹੈ। ਮਾਸ਼ਾਅੱਲਾ। ਕਿ ਮੈਡਮ ਆਰਾਮ ਨੇ, ਮੈਡਮ ਫੌਜ਼ੀਆ ਜੀ ਨੇ ਮਾਸ਼ਾਅੱਲਾ ਆਪਣੇ ਨਾਨਾ ਜੀ ਦੀ ਦੌਰ ਦੀ ਕਹਾਵਤ ਅੱਜ ਸੁਣਾਈ। ਬੜੀ ਪੁਰਾਣੀ। ਯਾਨੀ ਕਿ ਸਿਆਣੇ ਲੋਕਾਂ ਦੇ ਅਖਾਣ, ਸਿਆਣੇ ਲੋਕਾਂ ਦੀਆਂ ਗੱਲਾਂ, ਉਹ ਗੱਲਾਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਕੋਈ ਸਬਕ ਹਾਸਲ ਹੁੰਦਾ ਹੈ। ਸਾਨੂੰ ਪੱਗਾਂ ਫੱਬਦੀਆਂ ਨੇ, ਸਾਡੀ ਬੜੀ ਟੋਰ ਨਵਾਬੀ, ਸਾਡੀ ਧਰਤੀ ਸ਼ੇਰਾਂ ਦੀ, ਤੇ ਸਾਨੂੰ ਕਹਿੰਦੇ ਲੋਕ ਪੰਜਾਬੀ। ਪੰਜਾਬ ਦਾ ਕਲਚਰ, ਪੰਜਾਬ ਦਾ ਸੱਭਿਆਚਾਰ ਦੁਨੀਆ ਦਾ ਪੁਰਾਣਾ ਔਰ ਅਮੀਰ ਤਰੀਨ ਸੱਭਿਆਚਾਰ ਹੈ। ਸਾਡੇ ਕੋਲ ਅਗਲੇ ਮਹਿਮਾਨ ਜਨਾਬ ਮੋਹਸਿਨ ਸਾਹਿਬ, ਤੁਹਾਨੂੰ ਜੀ ਆਇਆਂ ਨੂੰ ਆਖਣਾ। ਤੁਹਾਡੇ ਮਹਿਕਮੇ ਦੇ ਹਵਾਲੇ ਨਾਲ ਇਹੀ ਸਵਾਲ ਤੁਸੀਂ ਕਹਿ ਰਹੇ ਸੋ ਕਿ ਮੌਸਮ ਸਾਹਿਬ ਦੇ ਸਾਥ ਮੈਂ ਇਹ ਸਵਾਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਜਿਹੜੀ ਆਪਣਾ ਕਹਿੰਦੇ ਹੋ ਕਿ ਅਸੀਂ DDCB ਜਿਹੜਾ ਆਪਣਾ ਇਦਾਰਾ ਬਣਾਇਆ, ਉਹਦੇ ਵਿੱਚ ਅਸੀਂ ਪ੍ਰੋਫੈਸ਼ਨਲ ਬੰਦਿਆਂ ਨੂੰ ਟ੍ਰੇਨ ਕਰੀਦਾ, ਸਕਿੱਲਸ ਦੇਈਦੀਆਂ ਨੇ। ਮੇਰਾ ਇੱਕ ਕੁਐਸਚਨ ਸੀ ਕਿ ਕਿਆ ਤੁਹਾਡੇ ਇਦਾਰੇ ਦੇ ਵਿੱਚ ਬੀਬੀਆਂ ਨੂੰ ਵੀ ਮੁਕੰਮਲ ਅਪਰਚੂਨਿਟੀ ਹਾਸਲ ਹੈ ਤੇ ਕਿਆ ਵਾਲਿਦੈਨ ਨੂੰ ਇਸ ਤਰ੍ਹਾਂ ਦੀ ਤਾਲੀਮ ਦਿਲਾਣਾ ਬੱਚਿਆਂ ਦੇ ਵਾਸਤੇ ਵੀ ਇਨਕਰੇਜ ਕਰਦੇ ਨੇ ਉਹਨਾਂ ਨੂੰ, ਜਾਂ ਨਹੀਂ ਕਰਦੇ, ਜਾਂ ਤੁਹਾਨੂੰ ਬੱਚਿਆਂ ਦੀ ਤਾਦਾਦ ਜ਼ਿਆਦਾ ਮਿਲਦੀ ਹੈ ਔਰ ਬੱਚੀਆਂ ਇਸ ਸ਼ੋਬੇ ਦੇ ਵਿੱਚ ਘੱਟ ਅਵਸਰ ਆਉਂਦੀਆਂ ਨੇ ਜਾਂ ਐਡਮਿਸ਼ਨ ਘੱਟ ਹੁੰਦਾ ਹੈ, ਜਾਂ ਅਗਰ ਉਹ ਐਡਮਿਸ਼ਨ ਹੋਣ ਤਾਂ ਉਹਨਾਂ ਦੇ ਵਾਸਤੇ ਕੀ ਰੋਸ਼ਨ ਮੁਸਤਕਬਲ? ਗੱਲ ਹੁੰਦੀ ਮਿਸ ਸਾਰੀ ਅਵੇਅਰਨੈਸ ਦੀ। ਠੀਕ ਹੈ। ਸਾਨੂੰ ਇੱਥੇ ਗੁਜਰਾਂਵਾਲੇ ਡਿਵੀਜ਼ਨ ਵਿੱਚ ਸਮਝਾਉਣਾ ਹੀ ਮੁਸ਼ਕਲ ਬੜਾ ਹੋ ਜਾਂਦਾ ਸੀ ਕਿ ਹੌਸਪਿਟੈਲਿਟੀ ਕੀ ਹੈ। ਇਹ ਅਦਾਰਾ 2004 ਚ ਗੁਜਰਾਂਵਾਲੇ ਚ ਕੈਂਪਸ ਗਵਰਨਮੈਂਟ ਨੇ ਲਾਂਚ ਕੀਤਾ। ਉਸ ਟਾਈਮ ਸਮਝਾਉਣਾ ਜੀ ਹੌਸਪਿਟੈਲਿਟੀ, ਹੋਟਲ ਇੰਡਸਟਰੀ ਕੀ ਹੈ, ਬੜਾ ਮੁਸ਼ਕਲ ਜਿਹਾ ਸੀ। ਮਤਲਬ ਮੈਂ ਤੁਹਾਨੂੰ ਇੱਕ ਆਪਣਾ ਵਾਕਿਆ ਸੁਣਾ, ਹੋਟਲ ਦਾ ਨਾਮ ਨਹੀਂ ਲਾਂਗਾ। ਮੈਂ ਉਸ ਹੋਟਲ 'ਚ ਟ੍ਰੇਨਿੰਗ ਕਰਾਉਣ ਚਲਾ ਗਿਆ, ਉਹਦੇ ਸਟਾਫ ਨੂੰ, ਮੈਨੇਜਰ ਨੂੰ, ਵੇਟਰਸ ਨੂੰ ਟ੍ਰੇਨਿੰਗ ਕਰਵਾ ਰਿਹਾ। ਮੈਂ ਤਾਂ ਮੈਨੇਜਰ ਨੂੰ ਕਿਹਾ, ਮੈਂ ਯਾਰ ਇਸ ਤਰ੍ਹਾਂ ਗ੍ਰੀਟਿੰਗ ਕਰਨੀ, ਵੈਲਕਮ ਕਰਨਾ, ਕੁਰਸੀ ਪਿੱਛੇ ਖਿੱਚ ਕੇ 2008 ਦੀ ਗੱਲ ਹੈ, ਐਂਡ ਪਿੱਛੇ ਕੁਰਸੀ ਖਿੱਚਣੀ ਹੈ, ਅਦਬ ਨਾਲ ਬਾਣਾ ਮਹਿਮਾਨ ਨੂੰ, ਮਹਿਮਾਨ ਖੁਸ਼ ਹੋਏਗਾ। ਉਹ ਸਿੱਖ ਗਿਆ ਗੱਲ। ਗੈਸਟ ਆਏ ਸ਼ਾਮ ਨੂੰ, ਉਸ ਤਰ੍ਹਾਂ ਹੀ ਕੁਰਸੀ ਪਿੱਛੇ ਕੀਤੀ, ਸਰ ਬੈਠੇ ਪਲੀਜ਼। ਮਹਿਮਾਨ ਨੇ ਕੰਨੋਂ ਕੱਢ ਦਿੱਤੀ ਗੱਲ। ਉਹਨੇ ਫਿਰ ਕਿਹਾ, ਸਰ ਬੈਠੇ ਪਲੀਜ਼। ਉਹ ਬਹਿ ਜਾਂਦੇ ਆ, ਬਹਿ ਨਹੀਂ ਆਏ ਆ ਇੱਥੇ। ਤਾਂ ਉਦੋਂ ਮੈਂ ਸੋਚਿਆ ਕਿ ਜਿੰਨੀ ਜ਼ਰੂਰੀ ਤਾਲੀਮ ਮੈਨੇਜਰਾਂ ਵਾਸਤੇ ਵੀ, ਸਟੂਡੈਂਟਸ ਤੇ ਉਦੋਂ ਜ਼ਿਆਦਾ ਅਵੇਅਰਨੈਸ ਦੀ ਲੋੜ ਹੈ ਇਹਨਾਂ ਲੋਕਾਂ ਨੂੰ, ਇਹਨਾਂ ਪ੍ਰਾਹੁਣਿਆਂ ਨੂੰ, ਇਸ ਇਲਾਕੇ ਨੂੰ, ਗੁਜਰਾਂਵਾਲੇ ਨੂੰ। ਕਿਉਂਕਿ ਹੁਣ ਦੁਨੀਆ ਕਿੱਥੇ ਪਹੁੰਚ ਗਈ ਸੀ, ਲੜਾਈਆਂ 'ਚ ਬੜੇ ਆ। ਦੁਨੀਆ ਪਲੇਟਿੰਗ ਇੰਨੀ ਕੁ, ਹੁਣ ਗੋਰੇ ਨੇ ਸ਼ੈ ਖਾਣੀ ਹੈ ਜੀ, ਪਾਸਤਾ ਖਾਣਾ ਹੈ, ਪਿਜ਼ਾ ਖਾਣਾ, ਇੰਨਾ ਕੁ ਕਿੱਡਾ ਸੋਹਣਾ ਸਜਾ ਕੇ ਖਾਣਾ ਹੈ। ਸਾਨੂੰ ਉਹੀ ਕਿ ਯਾਰ ਲੰਮਾ ਸ਼ੋਰਾ ਹੋ ਜਾਏ, ਕੜਾਈ ਹੋ ਜਾਏ ਤੇ ਬਾਜੀ ਨਾਨ ਹੋ ਜਾਏ, ਬੋਤਲਾਂ ਖੁੱਲੀ, ਪੂਰਾ ਬੱਕਰਾ ਹੋ ਜਾਏ, ਬਸ ਜੀ ਪੂਰਾ ਸਾਰਾ ਲੈ ਆਓ। ਇਸ ਚੀਜ਼ ਤੋਂ ਅਸੀਂ ਕੱਢਣਾ ਚਾਹ ਰਹੇ ਔਰ ਅਲਹਮਦੁਲਿਲਾ ਸਾਨੂੰ 16 ਸਾਲ ਦੇ ਵਿੱਚ ਇਹਦਾ ਬੜਾ ਅੱਛਾ ਰਿਜ਼ਲਟ ਹੁਣ ਮਿਲ ਰਿਹਾ। ਸਾਨੂੰ ਟਾਈਮ ਤੇ ਲੱਗਾ ਹੈ ਕਾਫੀ। ਤਾਲੀਮ ਵੀ ਆ ਰਹੀ ਹੈ, ਐਜੂਕੇਸ਼ਨ वैसे मोहसिन साहब मैं ये कहना चाहूँगी कि अपना बेशक पिज़्ज़ा पास्ता और इस तरह की मुख्तलिफ चीज़ों को जरूर जानना चाहिए। साढ़े देसी लोगों को भी ਜਿਹੜੇ ਬੱਕਰੇ ਕੜਾਈਆਂ ਤੇ ਖੀਰਾਂ ਖਾਣ ਦਿੰਦੇ ਨੇ ਤੇ ਆਪਣੀ ਰਵਾਇਤ ਨੂੰ ਨਹੀਂ ਛੱਡਣਾ ਚਾਹੀਦਾ। ਔਰ ਇਹ ਵੀ ਬਹੁਤ ਜ਼ਰੂਰੀ ਹੈ ਨਾ, ਉਹ ਕੋਈ ਕਾਬਲੇ ਐਸੀ ਮੁਜ਼ਮਤ ਗੱਲ ਹੈ ਉਹ ਖਾਣਾ
ना कोई ये नहीं कोई काबिल नहीं जी नहीं, मैं ਇਹ ਨਹੀਂ ਕਹਿ ਰਿਹਾ ਕਿ ਉਹ ਕੜਾਹੀਆਂ ਗਲਤ ਨੇ, ਲੇਕਿਨ ਉਸ ਕੜਾਈ ਨੂੰ ਹੁਣ ਮੇਰੇ ਘਰ ਪਰੋਣੇ ਤੁਸੀਂ ਆਉਂਦੇ ਹੋ, ਮੈਂ ਡਿਊਟੀ ਤੋਂ ਫੜ ਕੇ ਚਾਹ ਦਾ ਕੱਪ ਤੁਹਾਨੂੰ ਫੜਾ ਦਿਆਂ ਕਿ ਉਹ ਮਜ਼ਾ ਤੇ ਨਹੀਂ, ਉਹਨੂੰ ਸੀਪਰ 'ਚ ਰੱਖੋ, ਟਰੇ 'ਚ ਰੱਖੋ, ਫਿਰ ਪੇਸ਼ ਕਰੋ, ਕਿੱਡਾ ਅੱਛਾ ਲੱਗੇਗਾ। लेकिन बस मेरा कहने का मकसद है सी कि पंजाब ਦੇ ਕੋਈ ਵੀ ਖਾਣੇ जी जी ਉਹ ਭਾਵੇਂ ਪਾਏ ਹੋਣ, ਕੜਾਈਆਂ ਹੋਣ, ਜੀ ਵੇਖੋ ਜੀ, ਦੁਨੀਆ 'ਚ ਬਾਹਰ ਕੈਨੇਡਾ ਜਾਓ, ਤੁਸੀਂ ਅਮਰੀਕਾ ਜਾਓ, ਯੂਰਪ 'ਚ ਪਾਕਿਸਤਾਨੀ ਕੁਜ਼ੀਨਾਂ ਨੇ ਤੇ ਇੰਡੀਅਨ ਕੁਜ਼ੀਨ, ਤੁਹਾਡੀ ਪੰਜਾਬੀ ਕੁਜ਼ੀਨ ਬਹੁਤ ਜ਼ਿਆਦਾ ਅੱਗੇ ਨੇ, ਲੋਕ ਬਹੁਤ ਜ਼ਿਆਦਾ ਵੇਖੋ ਜੀ। ਮੈਂ ਖੁਸ਼ ਹੁੰਨਾ ਸਰਦਾਰਾਂ ਤੇ, ਸਾਡੇ ਗਵਾਂਢ ਬਿਠੇ ਨੇ ਜੀ, ਮੇਰੇ ਵੀ ਸੱਜਣ ਬੇਲੀ ਨੇ, ਇਹਨਾਂ ਦੇ ਵੀ ਸੇਠ ਸਾਹਿਬ ਦੇ ਸੱਜਣ ਬੇਲੀ ਹੈ ਨੇ ਇੱਥੇ ਇੰਡੀਆ 'ਚ, ਤੇ ਉਹ ਵੇਖੋ ਉਹਨੇ ਆਪਣਾ ਕਲਚਰ ਕਾਇਮ ਕੀਤਾ ਹਲੇ, ਉਹੀ ਪੱਗਾਂ, ਉਹੀ ਸ਼ਾਨਾਂ, ਉਹੀ ਰੋਟੀਆਂ ਉਹਨਾਂ ਦੇ ਆਪਣੇ ਨਵੇਂ ਤਰੀਕੇ ਨਾਲ, ਉੱਥੇ ਪੈਂਟ ਪਾ ਕੇ ਵੀ ਕੰਜ ਚੱਪਲ ਪਾ ਕੇ ਤੇ ਪੱਗ ਪਾਈ ਹੋਣਾ, पग नहीं ना छड़ी कहते हैं ना अपनी मट्टी पे चलने का करी ना सीखो, संगमरमर पे चलोगे तो फिसल जाओगे। आपको आना चाहिए, तरीका जरूर आना चाहिए। अमेरिका में कैसे चलना है, चाइना में कैसे चलना है, जापान में। हमारे पाकिस्तानियों को, यहाँ पंजाबियों को यहाँ रहते हुए हर चीज़ का पता होना चाहिए और सबसे ज़्यादा अपने कल्चर का पता होना चाहिए और उसे प्रमोट करना चाहिए। इसमें कोई शर्म वाली बात नहीं। हम अपने तो फख्र करते हैं, हम तो अपना पूरी दुनिया में लेकर जाएंगे, लोगों को अपने तरीके से भी खाना सिखाएंगे, ये भी बेहतर है। नहीं देसी खाना ਤੁਸੀਂ ਪੇਸ਼ ਕਰੋ ਅੱਛੇ ਤਰੀਕੇ ਨਾਲ। ਖਾਣ ਪੀਣ ਦਾ ਇਹ ਨਾ ਕਿ ਤੁਸੀਂ ਅੱਜ ਤੋਂ 20-25 ਸਾਲ ਪਿੱਛੇ ਟੁਰ ਜਾਂਦੇ ਹੋ ਤੇ ਅੱਜ ਵੀ ਬਲਕਿ ਦਿਹਾਤੀ ਟੁਰ ਜਾਓ ਤੇ ਉਹ ਕਿਹਦਾ ਦੌਰ ਸੀ ਜਦੋਂ ਤੁਸੀਂ ਖੇਤਾਂ 'ਚ ਕੰਮ ਪਿਆ ਕਰਦੇ ਹੋ, ਵਾਢੀ ਕਰਦੇ ਹੋ ਜਾਂ ਮੁੰਜੀ ਲਾਉਂਦੇ ਹੋ ਤੇ ਤੁਹਾਡੀ ਮਾਂ ਜਿਹੜੀ ਸਿਰ ਦੇ ਉੱਤੇ ਪੱਤਾ ਉਹਨੂੰ ਆਉਂਦੇ ਨੇ, ਉਹ ਫਿਰ ਕੱਪੜਾ ਵੜ ਕੇ ਰੱਖਣਾ, ਉਹਨੂੰ ਇਹਨੂੰ ਆਖਣਾ, ਉਹਦੇ ਉੱਤੇ ਫਿਰ ਦੋਣਾ ਰੱਖਣਾ ਜਾਂ ਉੱਤੇ ਛਾਬਾ ਰੱਖਣਾ, ਫਿਰ ਉਹਦੇ ਛਾਬਾ ਰੱਖਣਾ, ਉਹਦੇ ਵਿੱਚ ਫਿਰ ਰੋਟੀਆਂ ਰੱਖਣੀਆਂ ਤੇ ਫਿਰ ਉਹਨੂੰ ਲੈ ਕੇ ਜਾਣਾ। ਤੇ ਅਸੀਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਅਸੀਂ ਆਪਣੇ ਖੇਤਾਂ 'ਚ ਕੰਮ ਕਰਦੇ, ਅੱਲਾਹ ਜਨ ਨਸੀਬ ਕਰੇ ਮੇਰੀ ਵਾਲਦਾ, ਅੱਲਾਹ ਤਬਾਰਕ ਤਆਲਾ ਉਹਨਾਂ ਦੀ ਕਬਰ ਦੇ ਉੱਤੇ ਆਪਣੀਆਂ ਕਰੋੜ ਰਹਿਮਤਾਂ ਫਰਮਾਏ, ਜਿਨ੍ਹਾਂ ਦੇ ਸਦਕੇ ਅੱਲਾਹ ਨੇ ਸਾਡੇ ਰਹਿਮਤਾਂ ਕੀਤੀਆਂ ਕਿ ਉਹ ਜਦੋਂ ਸਾਡਾ ਪਿੰਡ ਤਕਰੀਬਨ ਸਾਡੀ ਜ਼ਮੀਨ ਜਿਹੜੀ ਹੈ ਪਿੰਡ ਤੋਂ 1.5 ਕਿਲੋਮੀਟਰ ਦੂਰ ਸੀ। ਤੇ ਯਕੀਨ ਕਰੋ ਮੈਡਮ, ਜਦੋਂ ਅਸੀਂ ਕੰਮ ਕਰਦੇ ਸੀ, ਜਦੋਂ ਵੀ ਉਹ ਖੇਤਾਂ 'ਚ ਕੰਮ ਪਿਆ ਕਰਨਾ ਨਾ ਤੇ ਅਸੀਂ ਉੱਠ ਕੇ ਵੇਖਣਾ ਕਿ ਅੰਮਾ ਦੀ ਪਿੰਡੋਂ ਨਿਕਲੇ ਨੇ ਕਿ ਨਹੀਂ। ਉਹਨਾਂ ਆਉਣਾ, ਅਸੀਂ ਉੱਥੇ ਜ਼ਮੀਨ ਤੇ ਉੱਥੇ ਹੀ ਬਹਿ ਜਾਣਾ, ਉੱਥੇ ਹੀ ਬਹਿ ਕੇ ਤੇ ਉਹ ਨਾਲ ਹੀ ਆ ਗਿਆ। ਉਦੋਂ ਰੋਟੀ ਕਾਹਦੇ ਨਾਲ ਮਿਲਦੀ ਸੀ ਕਿ ਤੁਸੀਂ ਸ਼ੱਕਰ ਹੈ ਤੇ ਉਹਦੇ ਵਿੱਚ ਦੇਸੀ ਘਿਓ ਹੋਏ, ਅਚਾਰ ਹੈ ਜਾਂ ਅਚਾਰ ਹੈ, ਜਾਂ ਫਿਰ ਉਹਦੇ ਨਾਲ ਬੜਾ ਵੀ ਹੋਇਆ ਤੇ ਗੰਢਾ ਹੋ ਜਾਏਗਾ, ਇੱਕ ਨੂੰ ਗੰਢੇ ਨੂੰ ਉੱਥੇ ਮੁੱਕੀ ਮਾਰ ਕੇ ਤੋੜ ਕੇ ਤੇ ਰੋਟੀ ਖਾਣੀ, ਗਿੱਬੀ ਨਾਲ ਚੋਲ ਲੈਣਾ, ਲੱਸੀ ਜਿਹੜੀ ਹੈ ਉਹ ਪੀ ਲੈਣੀ। ਔਰ ਤੁਸੀਂ ਯਕੀਨ ਕਰੋ ਨਾਜ਼ਰੀਨ, ਮੈਂ ਅੱਧੀ ਦੁਨੀਆ ਫੇਰੀ ਹੈ, ਦੁਨੀਆ ਦੇ ਹੋਟਲਾਂ ਦੇ ਵਿੱਚ, ਲੇਕਿਨ ਜਿਹੜੀ ਉਹ ਰੋਟੀ ਜ਼ਮੀਨ ਦੇ ਉੱਤੇ ਬਹਿ ਕੇ ਖਾਣ ਦਾ ਸਵਾਦ ਸੀ, ਮੈਂ ਇੰਡੀਆ ਦੇ ਵੱਡੇ ਅੱਧੀ ਦੁਨੀਆ ਫੇਰੀ ਹੈ ਤੇ ਮੈਂ ਬੜੇ ਵੱਡੇ ਵੀ ਹੋਟਲਾਂ ਦੇ ਵਿੱਚ ਵੀ ਰੋਟੀਆਂ ਖਾਧੀਆਂ ਨੇ, ਲੇਕਿਨ ਜਿਹੜੀ ਉਹ ਮਾਂ ਦੇ ਹੱਥਾਂ ਦੀ ਰੋਟੀ ਸੀ ਨਾ, ਜਿਹੜੀ ਉਹ ਜ਼ਮੀਨ ਦੇ ਉੱਤੇ ਬਹਿ ਕੇ ਖਾਣ ਵਾਲੀ ਰੋਟੀ ਸੀ, ਉਹ ਯਕੀਨ ਕਰੋ ਉਹਦੇ ਨਾਲ ਦੁਨੀਆ ਦੀ ਕਿਸੇ ਰੋਟੀ ਦਾ ਕੋਈ ਜ਼ਾਇਕਾ ਨਹੀਂ ਚਲਦਾ। ਕਿ ਮਾਂ ਦੇ ਹੱਥਾਂ ਦੀ ਰੋਟੀ ਦਾ ਕੋਈ ਕੁਦਰਤੀ ਇਹ ਹੁੰਦਾ ਸੀ ਕਿ ਉਹ ਹੱਥਾਂ ਦੀ ਤਸੀਰ ਇਸ ਤਰ੍ਹਾਂ ਦੀ ਸੀ। ਲੋਕ ਬਹੁਤ ਅੱਛੇ ਖਾਣੇ ਖਾਂਦੇ। ਮੋਹਸਨ ਸਾਹਿਬ, ਤੁਸੀਂ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਨਾ ਕਿ ਲੋਕ ਬਹੁਤ ਅੱਛੇ ਖਾਣੇ ਪਕਾਉਣ ਦੇ ਕਾਰੀਗਰ ਨੇ, ਲੇਕਿਨ ਜੋ ਤੁਹਾਡੀ ਮਾਂ ਦੇ ਹੱਥਾਂ ਦੇ ਨਾਲ ਉਹ ਗੁੜਤੀ ਦਿੱਤੀ ਗਈ ਹੈ, ਜੋ ਤੁਸੀਂ ਖਾਧਾ, ਔਰ ਨਾਲ ਦੁਨੀਆ ਦੇ ਕਿਸੇ ਖਾਣੇ ਦਾ ਜ਼ਾਇਕਾ ਮਿਲਦਾ ਨਹੀਂ। ਜ਼ਾਇਕੇ ਵੱਖਰੇ ਜੀ, ਉਹ ਤੇ ਗੱਲ ਹੀ ਵੱਖਰੀ ਹੋ ਜਾਂਦੀ ਹੈ ਜੀ। ਤੁਹਾਡਾ ਇਦਾਰਾ ਜਿਹੜਾ ਬਹੁਤ ਹਾਂਜੀ, ਹੈ ਔਰ ਬਿਹਤਰੀਨ ਔਰ ਅਲਹਮਦੁਲਿਲਾ ਸਾਡੇ ਬੱਚੇ ਆਪਣੇ ਵੇਖੋ, ਇਹ ਸਾਡਾ ਫਾਇਦਾ ਹੈ ਵੀ ਬੱਚਿਆਂ ਨੂੰ ਕੁਆਲੀਫਿਕੇਸ਼ਨ ਘੱਟ ਹੈ, ਥੋੜਾ ਸਰਮਾਇਆ ਲਓ, ਆਪਣਾ ਰੈਸਟੋਰੈਂਟ ਬਣਾ ਲਓ, ਆਪਣਾ ਸੈਟਅਪ ਬਣਾ ਲਓ, ਬਾਹਰ ਚਲੇ ਜਾਓ, ਠੀਕ ਹੈ ਜੀ। ਹੁਣ ਅਲਹਮਦੁਲਿਲਾ ਸਾਡਾ ਨੈਕਸਟ ਪ੍ਰਮੋਸ਼ਨ ਅਸੀਂ ਇਹ ਕਰ ਰਹੇ ਹਾਂ ਕਿ ਹੁਣ ਰੀਸੈਂਟਲੀ ਅਸੀਂ ਵਜ਼ੀਰ ਆਲਾ ਹਾਊਸ ਦੇ ਵਿੱਚ ਟ੍ਰੇਨਿੰਗ ਕਰਵਾਈਏ। ਯਾਨੀ ਕਿ ਜਿਹੜੇ ਹੁਣ ਵੇਖੋ ਤੁਸੀਂ ਕਿ ਸਰਕਾਰੀ ਮਹਿਕਮੇ ਜਾਂਦੇ ਹੋ, ਉੱਥੇ ਐਡਾ ਅਫਸਰ ਬਿਠਾ 22 ਸਕੇਲ ਦਾ 21 ਗ੍ਰੇਡ ਦਾ ਅਫਸਰ ਬਿਠਾ, ਉਹ ਵਿਚਾਰੇ ਨੂੰ ਚਾਹ ਬਣਾਉਣਾ ਪਤਾ ਹੀ ਕੋਈ ਨਹੀਂ ਟਿਕਟ ਦਾ ਜੀ ਕਿ ਪਰੋਣਾ ਕੋਈ ਆ ਗਿਆ, ਠੀਕ ਹੈ। ਤੇ ਅਸੀਂ ਇਸ ਲੈਵਲ 'ਤੇ ਕੰਮ ਕਰ ਰਹੇ ਹਾਂ ਕਿ ਸਾਡਾ ਵੇਖੋ ਦੋ ਹੀ ਸ਼ੈਵਾਂ ਨੇ ਕਿ ਅਦਬ ਆ ਦੇ ਬੱਚੇ, ਇਹ ਹੋਸਪਿਟੈਲਿਟੀ ਵੇਖੋ। ਮੈਂ ਹੁਣ ਮੇਰਾ ਇੱਕ ਬੰਦਾ ਸੀ ਗੋਰਾ, ਮਾਈਕਲ ਉਹਦਾ ਨਾਂ ਹੈ, ਮੈਨੂੰ ਆਂਦਾ ਹੈ ਯਾਰ ਮੌਸਮ ਇਹ ਤੁਸੀਂ ਯਾਰ ਬੜੇ ਲੱਕੀ ਹੋ। ਮੈਂ ਕਿਵੇਂ? ਆਂਦਾ ਸੀ ਤੇ ਇੱਥੇ ਦੁਬਈ ਖੱਜਲ ਹੋਣ ਡਏ ਆ ਪੈਸਿਆਂ ਵਾਸਤੇ, ਤੁਸੀਂ ਪੈਸੇ ਵੀ ਕਮਾਉਂਦੇ ਹੋ, ਨੇਕੀਆਂ ਵੀ ਕਮਾਉਂਦੇ ਹੋ। ਮੈਂ ਕਿਵੇਂ? ਆਂਦਾ ਤੁਹਾਡੇ ਵਲੀਆਂ ਦਾ ਪੇਸ਼ਾ ਹੈ ਮਹਿਮਾਨ ਨਵਾਜ਼ੀ। ਬਿਲਕੁਲ। ਔਰ ਨਾਜ਼ਰੀਨ, ਮੈਂ ਦੱਸਦਾ ਹਰ ਕਾਰੋਬਾਰ ਵਿੱਚ ਨੁਕਸਾਨ ਹੋ ਸਕਦਾ। ਤੁਸੀਂ ਜਦੋਂ ਕਿਸੇ ਨੂੰ ਰਿਜ਼ਕ ਦਿੰਦੇ ਹੋ, ਪਕਾ ਕੇ ਉਹਨੂੰ ਪਾਣੀ ਪਿਲਾਉਂਦੇ ਹੋ, ਬੇਸ਼ੁਮਾਰ ਤੁਸੀਂ ਐਸੇ ਰੇੜੀਆਂ ਵਾਲੇ ਵੇਖੇ ਹੋਣਗੇ ਕਿ ਉਹਦੇ ਵਿੱਚ ਜਦੋਂ ਕੋਈ ਮਹਿਮਾਨ ਬੰਦਾ ਆਉਂਦਾ ਤੇ ਉਹ ਪਾਣੀ ਪਿਆਣਾ, ਯਾਨੀ ਕਿ ਉਹ ਪਾਣੀ ਹੁੰਦਾ ਤੇ ਉਹ ਹਰ ਆਏ ਹੋਏ ਬੰਦੇ ਨੂੰ ਪਾਣੀ ਪਿਆਉਂਦਾ, ਗੁਜ਼ਰਦੇ ਹੋਏ ਬੰਦੇ ਨੂੰ ਪਾਣੀ ਪਿਆਉਂਦਾ, ਯਾਨੀ ਕਿ ਫਰੀ ਖਾਤੇ ਦੀਆਂ ਉਹਨੂੰ ਨਹੀਂ ਵੀ ਪਤਾ ਹੁੰਦਾ ਤੇ ਰੱਬ ਸੋਹਣਾ ਉਹਦੇ ਖਾਤੇ ਦੇ ਵਿੱਚ ਉਹ ਨੇਕੀਆਂ ਲਿਖਦਾ ਜਾਂਦਾ ਹੈ ਜੀ। ਸ਼ਾਹਦ ਅਮਾਨ ਜੀ, ਮੈਂ ਇਹਨਾਂ ਦੇ ਬਾਰੇ ਦੱਸ ਦਿਆਂ। ਸ਼ਾਹਦ ਅਮਾਨ ਜੀ ਨਾਜ਼ਰੀਨ
ਇਹ ਸਾਡੇ ਤਤਲੇ ਵਾਲੀ ਤੋਂ ਬਿਲੋਂਗ ਕਰਦੇ ਨੇ, ਬਹੁਤ ਅੱਛੇ ਸਿੰਗਰ। ਇਹ 1992 ਦੀ ਗੱਲ ਹੈ ਜਦੋਂ ਮੇਰੀ ਇਹਨਾਂ ਦੇ ਨਾਲ ਪਹਿਲੀ ਮੁਲਾਕਾਤ ਹੋਈ। ਮੈਂ ਛੋਟਾ ਬੱਚਾ ਸਾਂ ਤੇ ਇਹ ਉਦੋਂ ਜਵਾਨੀ ਦੇ ਵਿੱਚ ਸਨ, ਯਾਨੀ ਕਿ ਇਹ ਚੜ੍ਹਦੀ ਜਵਾਨੀ ਤੇ ਉਦੋਂ ਇਹਨਾਂ ਦੇ ਵਿੱਚ ਫਨ ਸੀ। ਉਹ ਇੱਕ ਡਰਾਮਾ ਅਸੀਂ ਕੀਤਾ, ਮੇਰਾ ਜ਼ਿੰਦਗੀ ਦਾ ਪਹਿਲੀ ਦਫਾ ਸਟੇਜ ਉੱਤੇ ਉਹ 1992 ਦੀ ਉਹ ਜਿਹੜੀ ਅਦਾਕਾਰੀ ਸੀ, ਸੋਹਣੀ ਧਰਤੀ ਭੈੜੇ ਲੋਕ ਡਰਾਮਾ। ਤੇ ਗੌਰਮੈਂਟ ਹਾਈ ਸਕੂਲ ਤਤਲੇ ਵਾਲੀ ਦੇ ਵਿੱਚ ਮੈਂ 8ਵੀਂ 9ਵੀਂ ਕਲਾਸ ਦਾ ਸਟੂਡੈਂਟ ਸਾਂ ਤੇ ਸ਼ਾਦ ਮਾਨ ਸਾਹਿਬ ਆਏ ਨਾ ਕਿ ਜੀ ਅਸੀਂ ਕਸ਼ਮੀਰ ਵਾਸਤੇ ਫੰਡ ਰੇਜ਼ਿੰਗ ਦੇ ਹਵਾਲੇ ਨਾਲ ਇੱਕ ਡਰਾਮਾ ਕਰਨਾ ਹੈ। ਸਾਰੇ ਬੱਚਿਆਂ ਨੇ 5-5 ਰੁਪਏ ਦਿੱਤੇ, ਅਸੀਂ ਆ ਵੀ ਦਿੱਤੇ, ਲੇਕਿਨ ਮੇਰੇ ਉਸਤਾਦ ਮੋਹਸਨ ਡਾਕਟਰ ਮਹਿਮੂਲਾ ਵਾਨ ਸਾਹਿਬ ਉਹ ਇਹਨਾਂ ਦੇ ਦੋਸਤ ਸਨ। ਉਹਨਾਂ ਨੇ ਮੈਨੂੰ ਕਿਹਾ ਕਿ ਪਹਿਲਵਾਨ ਸਾਹਿਬ ਤੁਸੀਂ ਯਾਰ ਉਹ ਬੱਚੇ ਤੇਰੇ ਵਿੱਚ ਇਹ ਟੈਲੈਂਟ ਹੈ, ਤੂੰ ਕੁਝ ਕਰ ਸਕਦਾ ਹੈ। ਮੇਰੀ ਇਹਨਾਂ ਮੁਲਾਕਾਤ ਕਰੀ ਤੇ ਉਸ ਡਰਾਮੇ ਦੇ ਵਿੱਚ ਬਹੁਤ ਅੱਛਾ ਸਬਕ ਮੋਲ ਇੱਕ ਡਰਾਮਾ ਸੀ। ਮੈਨੂੰ ਇਹਨਾਂ ਨੇ ਰੋਲ, ਜ਼ਿੰਦਗੀ ਦਾ ਪਹਿਲਾ ਰੋਲ ਜਿਹੜਾ ਮੇਰਾ ਸੀ ਉਹ ਸਟੇਜ ਉੱਤੇ ਡਰਾਮੇ ਦਾ ਬਚਪਨ ਦੇ ਵਿੱਚ ਗੌਰਮੈਂਟ ਹਾਈ ਸਕੂਲ ਦੇ ਉਹ ਬਹੁਤ ਦੁਨੀਆ ਉੱਥੇ ਪਹਿਲੀ ਦਫਾ। ਤੇ ਮੈਂ ਮੈਨੂੰ ਮਿਲਿਆ ਕਿ ਇੱਕ ਔਰਤ ਹੁੰਦੀ ਹੈ ਉਹ ਜਨਾਬ ਇੱਕ ਔਰਤ ਜਿਹੜੀ ਉਹਨੂੰ ਆਉਂਦੀ ਹੈ, ਇੱਕ ਬੰਦਾ ਬਾਣੀਆਂ ਸਾਫ਼ ਕਰਨ ਵਾਲਾ ਜਿਹੜਾ ਹੁੰਦਾ ਸਾਈ ਜਿਹਨੂੰ ਆਉਂਦੇ ਹੋਏ ਖਾਕ ਰੋਗ ਜਿਹਨੂੰ ਆਉਂਦੇ ਹੋਏ ਸਫਾਈ ਕਰਨ ਵਾਲਾ, ਉਹ ਇਹਨਾਂ ਨੇ ਮੈਨੂੰ ਬਣਾਇਆ। ਉਹ ਪੂਰਾ ਮੈਨੂੰ ਬਾਲਟੀ ਫੜਾਈ ਹੈ ਤੇ ਮਾਂਜਾ ਕੱਚ ਵਿੱਚ ਲਾਇਆ ਤੇ ਮੈਂ ਜਾਣ ਲਿਆ। ਅੱਗੋਂ ਮੈਨੂੰ ਆਂਦਾ ਮੈਂ ਨਾ ਭੈਣ ਫਤਾ ਮੈਨੂੰ ਪੈਸੇ ਨਹੀਂ ਤੂੰ ਦਿੱਤੇ ਯਾਰ, ਕੰਮ ਤੁਹਾਡੀਆਂ ਵਾਣੀਆਂ ਹੁਣ ਜੂਝ ਕੇ ਮਰ ਗਿਆ। ਉਹ ਮੈਨੂੰ ਆਂਦੀ ਅੱਜ ਵੀ ਮੈਨੂੰ ਡਾਇਲੌਗ ਯਾਦ ਨੇ। ਉਹ ਮੈਨੂੰ ਆਂਦੀ ਇਹ ਮੇਰੇ ਗੋਹੇ ਵੇਖਦੇ ਨੇ ਤੇ ਤੈਨੂੰ ਮੈਂ ਜਿਹੜੇ ਲੈ ਦੇਣੀ ਪੈਸੇ ਦੇ ਦੇਣੀ ਆ, ਜਾਂ ਕਣਕ ਆਉਂਦੀ ਹੈ ਤੇ ਤੈਨੂੰ ਮੈਂ ਥੋੜੀ ਜਿਹੀ ਕਣਕ ਤੇਰਾ ਹਿੱਸਾ ਦੇ ਦਿਆਂਗੀ। ਉਹ ਡਰਾਮਾ ਮੇਰਾ ਜ਼ਿੰਦਗੀ ਦਾ ਪਹਿਲਾ ਸੀ। ਔਰ ਮੈਨੂੰ ਜਦੋਂ ਮੈਂ ਪਹਿਲੀ ਦਫਾ ਜ਼ਿੰਦਗੀ ਦੀ ਐਂਟਰੀ ਕੀਤੀ ਤੇ ਮੈਂ ਜੋ ਐਂਟਰੀ ਕਰਕੇ ਵਾਪਸ ਗਿਆ ਤੇ ਮੇਰੇ ਕੋਲ ਖੜਾ ਨਹੀਂ ਗਿਆ, ਮੈਨੂੰ ਲੱਗਦਾ ਜੀ ਕਿ ਉਹ ਕੰਮ ਗਈਆਂ, ਮੈਂ ਫਿਰ ਬਹਿ ਕੇ ਸਾਹ ਲਿਆ। ਯਾਨੀ ਕਿ ਉਹ ਦੂਸਰੀ ਇੰਨੀ ਵਾਰੀ ਮੈਂ ਦੇਣੀ, ਯਾਨੀ ਕਿ ਮੇਰੀ ਜ਼ਿੰਦਗੀ ਦਾ 1992 ਚ ਪਹਿਲੀ ਦਫਾ ਮੇਰੀ ਇਹਨਾਂ ਨਾਲ ਮੁਲਾਕਾਤ ਹੋਈ। ਫਨ ਦੇ ਹਵਾਲੇ ਨਾਲ, ਗਾਇਕੀ ਦੇ ਹਵਾਲੇ ਨਾਲ ਔਰ ਇੱਕ ਅੱਛੇ ਇਨਸਾਨ ਹੋਣ ਦੇ ਹਵਾਲੇ ਨਾਲ ਮੈਂ ਇਹਨਾਂ ਦੀ ਹਮੇਸ਼ਾ ਐਪਰੀਸ਼ੀਏਟ ਕੀਤਾ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਰਹਿਮਾਨੀ ਨਿਊਜ਼ ਚੈਨਲ ਦੇ ਸਟੂਡੀਓ ਦੇ ਵਿੱਚ ਖਸੂਸੀ ਤੌਰ ਤੇ ਮੈਡਮ ਇਹ ਤਸ਼ਰੀਫ ਲਿਆਏ। ਈਦ ਦਾ ਦਿਨ ਹੈ ਤੇ ਈਦ ਦੇ ਮੌਕੇ ਤੇ ਹੁੰਦਾ ਇਸ ਤਰ੍ਹਾਂ ਕਿ ਕੁਝ ਸੱਜਣ ਜਿਹੜੇ ਨੇ ਵਿਛੜ ਜਾਂਦੇ ਨੇ ਤੇ ਕੁਝ ਸੱਜਣ ਮਿਲ ਜਾਂਦੇ ਨੇ, ਬਲਕਿ ਚੋਖੇ ਮਿਲ ਹੀ ਜਾਂਦੇ ਨੇ। ਇਹਨਾਂ ਦੇ ਸੱਜਣ ਜਿਹੜੇ ਨੇ ਉਹ ਮੇਰਾ ਖਿਆਲ ਹੈ ਵਿਛੜੇ ਨੇ। ਵਿਛੜੇ ਸੱਜਣਾਂ ਦੀ ਈਦ ਦੇ ਹਵਾਲੇ ਦੇ ਨਾਲ ਕਲਾਮ ਮੈਂ ਥੋੜਾ ਪਿਛਲੇ ਦਿਨਾਂ ਦਾ ਜ਼ਿਕਰ ਮੈਂ ਸੁਣਿਆ ਸੀ YouTube ਤੇ, ਮਾਸ਼ਾਅੱਲਾ ਬਹੁਤ ਅੱਛਾ ਕਲਾਮ ਸੀ। ਹੈ ਤਾਂ ਥੋੜਾ ਲੰਬਾ, ਲੇਕਿਨ ਉਹ ਤੁਸੀਂ ਨਾਜ਼ਰੀਨ ਸੁਣੋਗੇ ਤੇ ਉਹ ਈਦ ਦਾ ਕਲਾਮ ਹੈ, ਮੈਨੂੰ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਜੀ। ਸ਼ਾਹਰਮਾਨ ਸਾਹਿਬ।
ਨਾਜ਼ਰੀਨ ਮੈਨੂੰ ਤੇ ਜਦੋਂ ਉਹਨਾਂ ਨੇ ਆਖਰੀ ਆਖਿਆ ਕਿ ਮੈਂ ਸਮਝਦਾ ਕਿ ਉਹ ਆਪ ਕੱਪੜੇ ਕਿਸੇ ਵਾਸਤੇ ਨਹੀਂ ਪਾਉਂਦੇ ਤੇ ਇਹ ਨਹੀਂ ਪਤਾ ਕਿ ਪਾਉਂਦੀ ਏ ਮੈਂ ਵੀ ਨਹੀਂ ਪਾਉਂਦੀ ਏ ਜਦੋਂ ਸਮਝ ਇਹ ਤਾਂ ਗੱਲ ਮੋਡਸਟੀ ਹੋਣ ਡਈ ਏ ਜੀ। ਨਾਜ਼ਰੀਨ ਮਾਸ਼ਾਅੱਲਾ ਤੁਸੀਂ ਇੰਜੋਏ ਕੀਤਾ ਹੋਵੇਗਾ ਤੇ ਕੁਝ ਲੋਕਾਂ ਦੇ ਦਿਲਾਂ ਦੇ ਤਾਰ ਜਿਹੜੇ ਨੇ ਜ਼ਰੂਰ ਉਹਨਾਂ ਨੂੰ ਇਸ ਗਾਣੇ ਦੇ ਰਾਹੀਂ ਛੇੜਿਆ ਗਿਆ ਹੈ ਔਰ ਉਹਨਾਂ ਨੂੰ ਜਿਨ੍ਹਾਂ ਦੇ ਪ੍ਰਦੇਸ਼ ਦੇ ਵਿੱਚ ਵਸਦੇ ਨੇ ਉਹ ਤੇ ਜਿਨ੍ਹਾਂ ਦੇ ਮਰ ਗਏ ਨੇ ਤੇ ਜਿਨ੍ਹਾਂ ਦੇ ਮਰ ਗਏ ਨੇ ਸਾਰੇ ਉਹਨਾਂ ਦਾ ਕੀ ਹਾਲ ਹੋਏਗਾ? ਹਾਂ, ਬਿਲਕੁਲ ਬਿਲਕੁਲ ਇਹ ਅਸਲ ਵਿੱਚ ਮੈਂ ਇਹੋ ਹੀ ਦੱਸਿਆ ਹੈ ਆਪਣਾ ਅਸਗਰ ਸਾਹਿਬ ਕਿ ਜਿਨ੍ਹਾਂ ਦੇ ਪ੍ਰਵੇਸ਼ ਤੁਰ ਗਏ ਨੇ ਜਾਂ ਜਿਨ੍ਹਾਂ ਦੇ ਮਰ ਗਏ ਨੇ ਉਹਨਾਂ ਦੀ ਈਦ ਕੋਈ ਈਦ ਨਹੀਂ ਹੁੰਦੀ ਨਹੀਂ ਹੁੰਦੀ ਜੀ ਬਿਲਕੁਲ ਬਿਲਕੁਲ ਇਸ ਤਰ੍ਹਾਂ ਔਰ ਉਹ ਉਹਨਾਂ ਨੂੰ ਯਾਦ ਜ਼ਰੂਰ ਆਉਂਦੇ ਨੇ। ਬਿਲਕੁਲ ਇਸ ਅੱਗੇ ਤਰ੍ਹਾਂ ਪਿੱਛੇ ਈਦ ਵਾਲੇ ਦਿਨ ਜਿਹੜੇ ਟੁਰ ਗਏ ਨੇ ਜਾਂ ਮਰ ਗਏ ਨੇ ਉਹਨਾਂ ਦਾ ਹਰ ਇੱਕ ਨੂੰ ਈਦ ਵਾਲੇ ਦਿਨ ਲੋਕ ਯਾਦ ਕਰਦੇ ਨੇ ਜੀ ਜਿਹੜਾ ਬਿਲਕੁਲ ਬੜਾ ਅਹਿਸਾਸ ਹੁੰਦਾ ਹੈ, ਮਹਿਸੂਸ ਹੁੰਦਾ ਹੈ। ਜੀ ਨਾਜ਼ਰੀਨ ਅਸੀਂ ਤੁਹਾਡੇ ਗੱਲਬਾਤ ਜਾਰੀ ਰੱਖਾਂਗੇ ਇੱਕ 2-3 ਮਿੰਟ ਦੀ ਇੱਕ ਨਜ਼ਮ ਗਜ਼ਲ ਜਾਂ ਗੀਤ ਰਸ਼ੀਦ ਅੰਜਮ ਸਾਹਿਬ ਜਿਹੜੇ ਨੇ ਉਹਨਾਂ ਦੀ ਦਰਖਾਸਤ ਤੇ ਫਿਰ ਅਸੀਂ ਉਸ ਤੋਂ ਬਾਅਦ ਇਨਸ਼ਾਅੱਲਾ ਬ੍ਰੇਕ ਵੱਲ ਜਾਵਾਂਗੇ ਤੇ ਜੀ ਰਸ਼ੀਦ ਅੰਜਮ ਸਾਹਿਬ ਸ਼ਾਇਦ ਤੁਸੀਂ ਅੱਗ ਹਿਰਸ ਦੀ ਸ਼ੁਕਰਾਨਾ ਦੀ ਸੀ ਲਾਇਆ ਸਬਰ ਛੱਟਾ ਸ਼ੂ ਸ਼ੂ ਹੋ ਗਈ ਖੁਦੀ ਨਾਲ ਜਿੱਥੋਂ ਨਾ ਨਿਕਲੀ ਹਾਂ ਉਥੇ ਹਸਤੀ ਮੇਰੇ ਵਿੱਚ ਮਸਤੀ ਲੂ ਲੂ ਹੋ ਗਈ ਅੰਜਮ ਜਦੋਂ ਦਾ ਜਪਿਆ ਨਾਮ ਤੇਰਾ ਮੈਂ ਮੁਕੀ ਤੂੰ ਕੀ ਬਾਤ ਮੇਰਾ ਕੁਝ ਵੀ ਗਰੀਬ ਦਾ ਨਹੀਂ ਗਰੀਬ ਦਾ ਨਹੀਂ ਦਾਣਾ ਨਹੀਂ ਧੱਕੇ ਪੈਣੇ ਤੇਰੇ ਨਾਮ ਦੇ ਧੱਕੇ ਪੈਣੇ ਤੇਰੇ ਨਾਮ ਦੇ ਮੇਰਾ ਕੁਝ
ਕਿਆ ਬਾਤ ਹੈ ਅੰਕਲ ਜੀ, ਬਾਬਿਆਂ ਤੋਂ ਬਗੈਰ ਬੱਕਰੀਆਂ ਨਹੀਂ ਚੁੱਕਦੀਆਂ। ਗੁਰੂ ਘਰ ਜਿੰਨੇ ਮਰਜ਼ੀ ਆ ਜਾਣਾ, ਪਰ ਜਿਹੜਾ ਸਵਾਦ ਰਸ਼ੀਦ ਅੰਜਮ ਦਾ ਹੈ ਨਾ, ਉਸ ਹੋਰ ਕਿਸੇ ਦਾ ਨਹੀਂ ਆ ਸਕਦਾ। ਮਾਸ਼ਾਅੱਲਾ ਜੀ, ਸਾਰੇ ਵੱਧ ਤੋਂ ਵੱਧ ਨਹੀਂ, ਲੇਕਿਨ ਬਾਬਾ ਜੀ ਦੀ ਆਵਾਜ਼, ਉਹਨਾਂ ਦੀ ਆਵਾਜ਼ ਤੇ ਕੰਟਰੋਲ ਔਰ ਸ਼ਾਇਰੀ ਔਰ ਏਡੀ ਦਬੰਗ ਆਵਾਜ਼। ਮਹਿਬੂਬ ਦੇ ਤਕਿਆਂ ਨੂੰ ਕਿੰਨੇ ਮਜ਼ੇ ਨਾਲ ਉਹਨਾਂ ਨੇ ਬਰਦਾਸ਼ਤ ਕੀਤਾ ਹੈ। ਔਰ ਅੱਲਾ ਬਾਬਾ ਜੀ ਜਿਹੜੇ ਨੇ ਮੇਰੇ ਵੀ ਉਸਤਾਦ ਹਾਂ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਅੱਲਾਹ ਤਬਾਰਕ ਤਆਲਾ ਇਹਨਾਂ ਨੂੰ, ਇਹਨਾਂ ਦੀ ਆਵਾਜ਼ 'ਚ ਹੋਰ ਬਰਕਤ ਪਾਏ। ਇਹਨਾਂ ਨੇ ਬਹੁਤ ਜ਼ਿਆਦਾ ਫਨਕਾਰਾਂ ਨੂੰ ਪ੍ਰਮੋਟ ਕੀਤਾ, ਬਹੁਤ ਜ਼ਿਆਦਾ ਲੋਕਾਂ ਨੂੰ ਅੱਗੇ ਲਿਆ। ਮੈਂ ਬਜ਼ਾਤੇ ਖੁਦ ਇਹਨਾਂ ਦਾ ਬਹੁਤ ਵੱਡਾ ਫੈਨ ਹਾਂ। ਇਹਨਾਂ ਦੀ ਮਿਹਰਬਾਨੀ ਕਿ ਮੈਨੂੰ ਬਹੁਤ ਜ਼ਿਆਦਾ ਮੇਰੇ ਨਾਲ ਪਿਆਰ ਕਰਦੇ ਨੇ ਹਮੇਸ਼ਾ। ਮੈਂ ਇਹਨਾਂ ਨੂੰ ਤੁਸੀਂ ਪਿਆਰ ਦੇ ਕਾਬਿਲ ਹੋ ਬਾਦਸ਼ਾਹ, ਮਿਹਰਬਾਨੀ, ਸੱਚੀ ਗੱਲ ਹੈ। ਮੈਂ ਨਾਜ਼ਰੀਨ, ਅਸੀਂ ਨਵੇਂ ਮਹਿਮਾਨ ਲੈ ਕੇ ਦੁਬਾਰਾ ਫੇਰ ਆਉਂਦੇ ਆ ਤੇ ਤੁਸੀਂ ਜਾਣਾ ਨਹੀਂ। ਮੈਡਮ ਹਰਾਂ ਦੇ ਜਿਹੜੇ ਨੇ ਫੋਨ ਆ ਰਹੇ ਨੇ, ਮੈਂ ਚੈੱਕ ਕਰਦਾ ਸਾਬੇ ਕੋ, ਉਹਨਾਂ ਦੇ ਘਰ ਮਹਿਮਾਨ ਵੀ ਆਏ ਨੇ, ਲੇਕਿਨ ਇਹਨਾਂ ਦੀ ਬਹੁਤ ਜ਼ਿਆਦਾ ਮਿਹਰਬਾਨੀ ਕਿ ਇੰਨੇ ਵੱਡੇ ਅਫੀਸਰ ਹੋਣ ਦੇ ਬਾਵਜੂਦ ਔਰ ਇੰਨੇ ਵੱਡੀ ਸ਼ਾਇਰਾ ਹੋਣ ਦੇ ਬਾਵਜੂਦ ਖਾਸ ਤੌਰ ਤੇ ਰਹਿਮਾਨੀ ਨਿਊਜ਼ ਨੂੰ ਜਦੋਂ ਵੀ ਇਹਨਾਂ ਨੂੰ ਬੁਲਾਈਏ ਸਾਨੂੰ ਵਕਤ ਦਿੰਦੇ ਨੇ। ਮੈਡਮ, ਅੱਲਾਹ ਤਬਾਰਕ ਤਆਲਾ ਤੁਹਾਡੀ ਨੌਕਰੀ 'ਚ, ਤੁਹਾਡੇ ਘਰ ਦੇ ਉੱਤੇ ਆਪਣੀ ਰਹਿਮਤ ਫਰਮਾਏ। ਔਰ ਈਦ ਦਾ ਦਿਨ ਹੈ, ਮੈਂ ਦਰਖਾਸਤ ਕਰਾਂਗਾ ਕਿ ਆਪਣਾ ਕੋਈ ਇੱਕ ਕਲਾਮ, ਕਿਉਂਕਿ ਪਿਛਲੇ ਤੁਸੀਂ ਜਾਨ ਕਸ਼ਮੀਰੀ ਸਾਹਿਬ ਦੇ ਇੱਕ ਮੁਸ਼ਾਇਰੇ ਚਾਹੇ ਤੁਸੀਂ ਕਲਾਮ ਪੜਿਆ, ਲੋਕਾਂ ਨੇ ਬਹੁਤ ਜ਼ਿਆਦਾ ਲਾਈਕ ਕੀਤਾ।